ਪੰਜਾਬੀ ਰੇਡੀਓ USA ਸੁਣ ਰਹੇ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸੇਗਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ, ਭਾਰਤ ਤੇ ਸਿਆਸਤ ਸਮਾਜ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਕੁਝ ਖਾਸ ਜਾਣਕਾਰੀਆਂ। ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਸਾਡੇ ਸਪਾਂਸਰਸ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਹੈ ਜੀ 4082722500। ਇਸੇ ਤਰ੍ਹਾਂ ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਵਾਲ ਕਰਨਾ ਹੈ, ਸਲਾਹ ਕਰਨੀ ਹੈ ਤਾਂ ਜੇ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਹੈ ਜੀ ਉਹਨਾਂ ਦਾ 4159090503। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕਜ਼ੀਨ ਰੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਵਿਕਰਸਫੀਲਡ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਤੁਸੀਂ ਬਦਲ ਸਕਦੇ ਹੋ। ਲੋਕੇਸ਼ਨ ਹੈ ਸੈਂਟਾਨੇਲਾ ਦੀ, ਨਿੰਮਾ ਸਹੋਤਾ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 20927700113। ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਟਵਾਲ ਟਰੱਕ ਦੀ ਵਧੀਆ ਸਿਖਲਾਈ ਲੈਣ ਦੇ ਲਈ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਹੈ ਜੀ 5098800590। ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਚਾਹੁੰਦੇ ਹੋ ਜਾਂ ਲੈਣਾ ਤੁਸੀਂ ਹੋਮ ਲੋਨ ਤਾਂ ਜੈਂਡਰ ਗਰੁੱਪ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਹੈ ਜੀ 8559052575। ਪ੍ਰੋਗਰਾਮ ਦੇ ਵਿੱਚ ਆਪਾਂ ਜੁੜਦੇ ਹਾਂ ਹੁਣ ਮਿੰਟੂ ਗੁਰਸੇਗਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਕੁਝ ਖਾਸ ਖਬਰਾਂ ਬਾਰੇ, ਖਾਸ ਜਾਣਕਾਰੀਆਂ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਪਹਿਲੀ ਖਬਰ ਵੱਲ ਵਧੀਏ ਤੇ ਸਿੱਧੂ ਸਾਹਿਬ ਨੇ ਮਾਨ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਤੇ ਹੁਣ ਤੰਜ਼ ਵੀ ਕਸੇ ਜਾ ਰਿਹਾ ਸਿਆਸਤਦਾਨਾਂ ਵੱਲੋਂ। ਹਾਂ ਦੇਖੋ, ਇਹ ਤਾਂ ਸਾਰਾ ਕੁਛ ਹੈ ਜਿਹੜਾ ਚੱਲਦਾ ਹੀ ਰਹਿੰਦਾ ਹੈ, ਨਾਲ ਤੰਜ਼ ਵੀ ਚੱਲਦੇ ਆ ਤੇ ਨਾਲ ਸਿਆਸਤ ਵੀ ਚੱਲਦੀ ਆ। ਦੋਨੇ ਚੀਜ਼ਾਂ ਇੱਕ ਦੂਜੇ ਦਾ ਪੂਰਕ ਹੀ ਹੈ ਜੀ। ਵੈਸੇ ਸਿੱਧੂ ਸਾਹਿਬ ਗਏ ਨੇ, ਉਹਨਾਂ ਨੇ ਸਾਰੇ ਪਾਸੇ ਤੇ ਗੇੜਾ ਕੱਢ ਲਿਆ ਨਾ। ਇੱਕ ਬੜੇ ਕਿਸੇ ਫਾਜ਼ਲ ਦਾ ਬੜਾ ਕਹਿ ਲਓ ਢੁਕਵਾਂ ਸ਼ੇਰ ਆ। ਉਹਨੇ ਕਿਹਾ ਸੀ ਨਕਸ਼ਾ ਉਠਾ ਕੇ ਕੋਈ ਨया शहर ढूंढिए, नक्शा उठाकर कोई नया शहर ढूंढिए, इस शहर में तो सबसे मुलाकात हो गई। तो ਕਹਿਣ ਦਾ ਮਤਲਬ ਹੈ ਕਿ ਸਾਰੇ ਪਾਸੇ ਤੇ ਉਹਨਾਂ ਨੇ ਮੁਲਾਕਾਤ ਕਰ ਲਈ ਸੀ ਸਿੱਧੂ ਸਾਹਿਬ ਨੇ, ਅਮਰਿੰਦਰ ਸਿੰਘ ਨੂੰ ਲਾਉਣ ਵੇਲੇ, ਫਿਰ ਆਪਣੇ ਆਪ ਨੂੰ ਚਮਕਾਉਣ ਵੇਲੇ, ਫਿਰ ਚੰਨੀ ਨੂੰ ਕਿਤੇ ਨਾ ਕਿਤੇ ਨੁਕਸਾਨ ਪਹੁੰਚਾਉਣ ਵੇਲੇ, ਤੇ ਉਸ ਤੋਂ ਬਾਅਦ ਫਿਰ ਇਲੈਕਸ਼ਨ ਹਾਰੇ ਤੋਂ ਬਾਅਦ ਆਪਣੇ ਆਪ ਨੂੰ ਤਗੜਾ ਅਖਵਾਉਣ। ਸਾਰਾ ਕੁਛ ਕਰ ਲਿਆ, ਸਾਰਾ ਕੁਛ ਕਰ ਲਿਆ। ਹੁਣ ਗੱਲ ਕੀ ਹੈ ਕਿ ਮਤਲਬ ਕਿ ਅੱਜ ਹੀ ਮੇਰੇ ਖਿਆਲ ਦੇ ਨਾਲ ਇਹਨਾਂ ਦੀ ਕਮੇਟੀ ਸੀਗੀ, ਕਮੇਟੀ ਦੀ ਮੀਟਿੰਗ ਸੀ CWC ਦੀ। ਫਿਰ ਉਸ ਤੋਂ ਬਾਅਦ ਉਦੈਪੁਰ ਦੇ ਵਿੱਚ ਇਹਨਾਂ ਦਾ ਚਿੰਤਨ ਸਮਾਗਮ ਹੋਣਾ ਆ। ਉਸ ਤੋਂ ਬਾਅਦ ਸ਼ਾਇਦ ਹੋ ਸਕਦਾ ਕਿ ਸਿੱਧੂ ਦਾ ਪੱਤਾ ਕੱਟਿਆ ਜਾਵੇ, ਕਿਉਂਕਿ ਅਨੁਸ਼ਾਸਨਾਤਮਕ ਕਾਰਵਾਈ ਜਿਹੜੀ ਆ ਉਹ ਸਿੱਧੂ ਦੇ ਅਗੇਂਸਟ ਵੱਟ ਤੇ ਪਈ ਆ। ਉਸ ਤੋਂ ਪਹਿਲਾਂ ਸਿੱਧੂ ਸ਼ਾਇਦ ਮੇਰੇ ਖਿਆਲ ਦੇ ਨਾਲ ਇਹ ਹੈ ਕਿ ਦੱਸਣਾ ਚਾਹੁੰਦਾ ਕਿ ਬਈ ਮੇਰੇ ਕੋਲ ਬਹੁਤ ਹਥਿਆਰ ਨੇ। ਹਥਿਆਰ ਤੋਂ ਭਾਵ ਇਹ ਨਹੀਂ ਹੈ ਕਿ 47 ਦਨਾਲੀਆਂ ਕਾਲੀਆਂ, ਐਸਾ ਨਹੀਂ ਹੈ ਕਿ ਮੇਰੇ ਕੋਲ ਹੋਰ ਆਪਸ਼ਨ ਹੈ। ਮੇਰੀ ਪੁੱਛ ਪ੍ਰਤੀਤ ਹੈ। ਸਾਨੂੰ ਤੇ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਕਿ ਸਿੱਧੂ ਨੂੰ ਮਾਨ ਨੇ ਸੱਦਿਆ ਜਾਂ ਮਾਨ ਨੂੰ ਸਿੱਧੂ ਨੇ ਕਿਹਾ ਕਿ ਮੈਨੂੰ ਸੱਦ ਲੈ, ਮੈਂ ਆਵਾਂ। ਹਾਲੇ ਤੱਕ ਸਾਨੂੰ ਤੇ ਇਸ ਚੀਜ਼ ਦਾ ਕਹਿ ਲਓ ਕਿ ਕੋਈ ਭੇਤ ਨਹੀਂ ਆਇਆ। ਬਾਕੀ ਸਿੱਧੂ ਸਾਹਿਬ ਬਾਹਰ ਆਏ ਨੇ, ਸਿੱਧੂ ਸਾਹਿਬ ਨੇ ਬਾਹਰ ਆ ਕੇ ਜੋ ਗੱਲ ਕਹੀ ਹੈ ਉਹ ਬਸ ਉਹ ਸਿੱਧੂ ਸ਼ੈਲੀ ਆ। ਵੈਸੇ ਸਿੱਧੂ ਦੀ ਸ਼ਾਇਰੀ ਨੂੰ ਕਿਹਾ ਜਾਂਦਾ ਸਿੱਧੂ ਬਾਣੀ ਜੀ, ਤਾਂ ਸਿੱਧੂ ਬਾਣੀ ਦੇ ਵਿੱਚ ਹੀ ਉਹਨੇ ਜਿਹੜੀ ਗੱਲ ਕਹੀ ਆ ਉਹ ਮਤਲਬ ਕਿ ਕਹਿਣ ਦਾ ਭਾਵ ਇਹ ਹੈ ਕਿ ਉਹਦੀ ਜਿਹੜੀ ਸ਼ਾਇਰਾਨਾ ਅੰਦਾਜ਼ ਆ, ਉਹਦੀ ਜਿਹੜੀ ਸ਼ਾਇਰੀ ਆ, ਵੈਸੇ ਉਹਦਾ ਨਾਮ ਵੀ ਨਿਕਨੇਮ ਵੀ ਸ਼ਾਇਰੀ ਹੈ, ਸ਼ਾਇਰੀ ਔਨ ਟੌਪ। ਹਾਂਜੀ ਹਾਂਜੀ। ਤਾਂ ਉਹਨੂੰ ਹਿੰਦੀ ਚੋਂ ਕਹਿ ਦਿੰਦੇ ਨੇ ਸਿੱਧੂ ਬਾਣੀ ਜੀ। ਤਾਂ ਉਹ ਇੱਕ ਅੰਦਾਜ਼ ਹੈ ਉਹਦਾ, ਤਾਂ ਉਸ ਅੰਦਾਜ਼ ਦੇ ਵਿੱਚ ਹੀ ਉਹ ਵੇਖੇ ਗਏ ਨੇ। ਉਹ ਕਹਿੰਦੇ ਆ ਕਿ ਦੇਖੋ ਗਦਾਰਾਂ ਦਾ ਸਮਾਂ ਖਤਮ ਹੋ ਗਿਆ। CM ਮਾਨ ਤੋਂ ਬੜੀਆਂ ਉਮੀਦਾਂ ਨੇ, ਤਾਰੀਫ ਕੀਤੀ ਆ, ਪੰਜਾਬ ਦੀ ਚੜ੍ਹਦੀ ਕਲਾ ਲਈ ਆਇਆ। CM ਵਿੱਚ ਕੋਈ ਉਮੀਦ ਨਹੀਂ ਵੇਖੀ, ਜਿਵੇਂ ਉਹ 10-15 ਸਾਲ ਪਹਿਲਾਂ ਸੀ ਉਵੇਂ ਹੀ ਅੱਜ ਆ। ਅੱਜ ਪਰਸੋਂ ਚੌਥ ਕਹਿੰਦੇ ਸੀ ਤੇ ਰਬੜ ਦਾ ਗੁੱਟਾ ਹੈ, ਰਬੜ ਦਾ ਗੁੱਟਾ ਜੀ। ਉਹ ਕਹਿੰਦੇ ਕਿ ਇਸ ਤੋਂ ਵੱਧ ਨਿਮਰਤਾ ਹੁਣ ਬਾਈ ਕਿਹਦੇ ਚ ਵੇਖੀਏ, ਹੈ ਹੀ ਨਹੀਂ ਕਿਸੇ ਚ। ਉਹਨਾਂ ਨੂੰ ਅੱਜ ਨਿਮਰਤਾ ਦਿਸ ਰਹੀ ਸੀਗੀ। ਤਾਂ ਸਿੱਧੂ ਨੇ ਕਿਹਾ ਕਿ ਮੈਂ ਮਾਨ ਨੂੰ ਦੱਸਿਆ ਕਿ ਠੇਕੇਦਾਰੀ ਸਿਸਟਮ ਰਾਹੀਂ ਪੰਜਾਬ ਨੂੰ ਫਿਰ ਵੀ ਰੱਖਿਆ ਗਿਆ ਹੈ। ਨੇਤਾ ਇਸ ਸਿਸਟਮ ਦੇ ਪਿੱਛੇ ਖਲੋਤੇ ਆ। ਇਹ ਮੇਰੀ ਨਿੱਜੀ ਲੜਾਈ ਨਹੀਂ, ਸਗੋਂ ਸਿਸਟਮ ਦੇ ਖਿਲਾਫ ਸੀ ਜੋ ਅੱਜ ਵੀ ਜਾਰੀ ਹੈ। ਤੇ ਮੈਂ ਕਿਹਾ ਕਿ
जिस दिन रेत दी ठेकेदारी खत्म कर दी, लीडर डिग जाएगा, जिस दिन रेट तय हो जाएगा, सब ठीक हो जाएगा, असी शराब तो 25,000 करोड़ कमा सकते हैं। ये इन्नी शराब प्यो नहीं, पता नहीं इन्होंने किनू। फिर कहते हैं कि सरकार नूं जांच करनी चाहिए है कि L1 लाइसेंस किस को लिया। आ बड़ी करिए कि बड़ी गजब की गल है। L1 लाइसेंस ये निकले तो 4-5 प्लेयर ही निकलणगे। सिद्धू साहब कदे उन्हां दे नाम ही नशर कर देण ते बेहतर होएगा। इन्हां दे 1-2 ते गवांढ दे विच ही रहण वाले आ। ते खैर बाकी होर गल्लां ने, कहंदे इस लाइसेंस ते सरकार 10,000 करोड़ कमा सकदी। जी मतलब कि वो सारा कुछ है जिहड़ा वो हुण मैं रिपीट नहीं करना चाहुंदा, इन्ना कुछ कर दित्ता है कि वो सारा कुछ असीं इलैक्शन कैंपेन दे दौरान भी सुणिया होएगा। फिर सिद्धू जदों ਵੱਖ-ਵੱਖ मौकिਆਂ ਤੇ ਬੋਲਦੇ ਆ ਉਦੋਂ ਵੀ ਸੁਣਿਆ ਹੋਏਗਾ। ਤਾਂ ਕੁੱਲ ਮਿਲਾ ਕੇ ਉਹਨਾਂ ਨੇ ਬਾਹਰ ਆ ਕੇ ਇੱਕ ਲੰਮੀ ਚੌੜੀ ਆਪਣੀ ਸਪੀਚ ਦੇ ਦਿੱਤੀ, ਜਿਵੇਂ ਉਹ ਸਟੇਜਾਂ ਤੇ ਦਿੰਦੇ। ਪੱਤਰਕਾਰ ਵਿੱਚੋਂ 2 ਕੁ ਵਾਰੀ ਔਖੇ ਹੋਏ, ਸਾਡੀ ਸੁਣ ਲਓ ਜੀ, ਆ ਚੁੱਪ 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 ਕਰ, ਤੂੰ ਮੇਰੀ ਸੁਣ। ਮਤਲਬ ਕਿ ਮੋਦੀ ਵਾਂਗੂ ਆਪਣੀ ਗੱਲ ਕਹਿ ਕੇ ਤੇ ਉੱਥੋਂ ਨਿਕਲ ਗਏ ਆ ਜੀ। ਬਸ ਹੋਰ ਕੁਛ ਨਹੀਂ ਦੱਸਿਆ ਕਿ ਇਨ ਫਿਊਚਰ ਜਾਂ ਭਵਿੱਖ ਦੇ ਵਿੱਚ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾ ਸਕਦੇ ਆ, ਕਿਸ ਤਰ੍ਹਾਂ ਦੀ ਉਹਨਾਂ ਦੀ ਰਾਜਨੀਤੀ ਹੋਏਗੀ, ਉਹਦੇ ਤੋਂ ਪਰਦਾ ਨਹੀਂ ਚੁੱਕਿਆ। ਬਾਕੀ ਰਹੀ ਤਨਜ਼ ਵਾਲੀ ਗੱਲ, ਅਕਾਲੀ ਆਪਣੇ ਪੱਧਰ ਤੇ ਕੱਸਣਗੇ। ਇਹਨਾਂ ਦੇ ਆਪਣੇ ਜਿਹੜੇ ਹੈਗੇ ਯੂਥ ਪ੍ਰਧਾਨ, ਉਹਨਾਂ ਨੇ ਬੜੀ ਗਜ਼ਬ ਦੀ ਗੱਲ ਕਹੀ। ਉਹ ਕਹਿੰਦੇ ਆ ਕਿ ਠੋਕੋ ਤਾਲੀ ਵਾਲੇ ਅੱਜ ਕੱਲ ਠੋਕੋ ਪਾਰਟੀ ਵਾਲੇ ਕੰਮ ਕਰ ਰਹੇ ਆ। ਉਹ ਕਹਿੰਦੇ ਕਿ ਇਹਨਾਂ ਨੂੰ ਸੱਦਿਆ ਕਿਹਨੇ ਆ, ਪੁੱਛ ਪ੍ਰਤੀਤ ਕਿਹਨੇ ਕੀਤੀ ਹੈ। ਸੋ ਕਾਫੀ ਕੁਛ ਆ, ਜੇ ਦੇਖੀਏ ਤਾਂ ਇਹਨਾਂ ਦੀ ਪਾਰਟੀ ਦੇ ਵਿੱਚ ਬਈ ਨਾਰਾਜ਼ਗੀ ਤੇ ਹੋਏਗੀ ਨਾ, ਕਿ ਆਪਣੀ ਪਰਸਨਲ ਕਪੈਸਿਟੀ ਦੇ ਵਿੱਚ ਹੀ ਸਾਰਾ ਕੁਛ ਕਰ ਰਹੇ। ਔਰ ਵਰਿੰਦਰ ਢਿੱਲੋਂ ਤਾਂ ਉਹ ਆਗੂ ਹੈ ਜਿਹੜਾ ਧਰਨੇ ਤੇ ਸਿੱਧੂ ਨੂੰ ਪੈ ਗਿਆ ਸੀ। ਸਾਰਿਆਂ ਨੇ ਵਿਜ਼ੂਅਲ ਦੇਖੇ ਹੋਣੇ ਆ ਕਿ ਇਹਨੇ ਤਾਂ ਲਾਹ ਪਾ ਕਰ ਦਿੱਤੀ ਸੀ ਕਿ ਸਿੱਧੂ ਖਾਮੋਸ਼ ਹੋ ਗਿਆ। ਤਾਂ ਖੈਰ ਦੇਖਦੇ ਹਾਂ ਜੀ ਅੱਗੇ ਕੀ ਹੁੰਦਾ। ਇਸ ਮੁਲਾਕਾਤ ਦੇ ਮਾਇਨੇ ਤਾਂ ਬੜੇ ਆ। ਇਹ ਤਾਂ ਹੁਣ ਇੱਕ ਤਰ੍ਹਾਂ ਨਾਲ ਕਹਿੰਦੇ ਕਿ ਨੌਲੇਜ ਸ਼ੇਅਰਿੰਗ ਹੀ ਆ। ਇਹ ਵੀ ਜਿਵੇਂ ਉਹ ਦਿੱਲੀ 'ਚ ਕਰਕੇ ਆਏ ਸਨ MOU, ਤਾਂ ਉਵੇਂ ਇਹ ਵੀ ਇੱਕ ਨੌਲੇਜ ਸ਼ੇਅਰਿੰਗ ਵਾਲਾ ਹੀ ਸਿਸਟਮ ਥੋੜਾ ਲੱਗਦਾ ਆ। ਪਰੰਤੂ ਹੁਣ ਅੱਗੇ ਕੀ ਭਵਿੱਖ ਦੇ ਵਿੱਚ ਇਸ ਮੁਲਾਕਾਤ ਦੇ ਰਿਜ਼ਲਟ ਨਿਕਲਦੇ ਆ ਉਹ ਦੇਖਦੇ ਆ। ਪਰ ਇਹਨਾਂ ਨੇ ਸਾਫ਼ ਕਰ ਦਿੱਤਾ ਸਿੱਧੂ ਹੋਰਾਂ ਨੇ ਕਿ ਜੇ ਤਾਂ ਇਹ ਕੰਮ ਠੀਕ ਕਰਨਗੇ, ਦੁਰਸਤ ਕਰਨਗੇ ਤੇ ਜੈ ਜੈਕਾਰ, ਅਦਰਵਾਈਜ਼ ਨਹੀਂ ਤਾਂ ਫਿਰ ਸਿੱਧੂ ਹਾਜ਼ਰ ਹੈ ਪਹਿਰੇਦਾਰ। ਅੱਛਾ ਮਿੰਟੂ ਜੀ, ਚੋਣ ਨਤੀਜਿਆਂ ਤੋਂ ਪਹਿਲਾਂ ਹੋਵੇ ਚਾਹੇ ਤਾਂ ਵੋਟਾਂ ਪੈਣ ਤੋਂ ਤੇ ਚਾਹੇ ਹੋਵੇ ਬਾਅਦ ਦੀ ਗੱਲ, ਭਾਜਪਾ ਗੱਠਜੋੜ ਕਰਨ ਲੱਗੀ ਮਿੰਟ ਲਾਉਂਦੀ ਹੈ ਤੇ ਪਰ ਹੁਣ ਕਿਹਨੂੰ ਕੋਰੀ ਨਾ ਕਰਤੀ ਗੱਠਜੋੜ ਤੋਂ? ਦੇਖੋ ਇਹ ਜਿਹੜੀ ਗੱਠਜੋੜ ਨੂੰ ਨਾ ਕੀਤੀ ਹੈ ਇਹਨਾਂ ਨੇ, ਗੱਲ ਕੀ ਹੈ ਕਿ ਅਸਲ ਦੇ ਵਿੱਚ ਹੁਣ ਪਿਛਲੇ ਦਿਨਾਂ 'ਚ ਗੱਠਜੋੜ ਨੂੰ ਲੈ ਕੇ ਕਾਫੀ ਕਨਸੂਆਂ ਨੇ। ਵੈਸੇ ਤੇ ਗੁਪਤ ਕਨਸੂਆਂ ਵੀ ਹੈ ਕਿ ਇੱਕ ਐਸਾ ਟੈਸਟ ਲਿਆ ਜਾ ਸਕਦਾ ਆਮ ਆਦਮੀ ਪਾਰਟੀ ਸਰਕਾਰ ਦਾ ਸੰਗਰੂਰ ਉਪ ਚੋਣ ਦੇ ਵਿੱਚ, ਜਿਹਦੇ 'ਚ ਉਹਨਾਂ ਨੂੰ ਬਹੁਤ ਜ਼ੋਰ ਲਾਉਣਾ ਪਵੇਗਾ। ਮਤਲਬ ਕਿ ਇੱਕ ਗੱਠਜੋੜ ਦੀ ਸੰਭਾਵਨਾ, ਉਹ ਪ੍ਰਤੱਖ ਵੀ ਹੋ ਸਕਦਾ, ਅਪ੍ਰਤੱਖ ਵੀ ਹੋ ਸਕਦਾ ਹੈ। ਉਹ ਦਿਸਣ ਵਾਲਾ ਵੀ ਹੋ ਸਕਦਾ, ਅਦ੍ਰਿਸ਼ ਵੀ ਹੋ ਸਕਦਾ ਆ। ਪਰ ਉਹ ਵਿਚਲੀਆਂ ਗੱਲਾਂ ਨੇ, ਜਦੋਂ ਅਮਲ 'ਚ ਆਉਣਗੀਆਂ ਵੇਖੀ ਜਾਏਗੀ। ਪਰ ਇੱਥੇ ਭਾਜਪਾ ਦਾ ਆਪਣਾ ਜਿਹੜਾ ਗੱਠਜੋੜ ਆ, ਉਹਨੂੰ ਲੈ ਕੇ ਕਈ ਚਰਚਾਵਾਂ ਚੱਲ ਰਹੀਆਂ ਸੀਗੀਆਂ, ਕਿਉਂਕਿ ਇਹ ਪਿਛਲੇ ਕੁਛ ਦਿਨਾਂ ਤੋਂ ਮੁਸਲਸਲ ਇਸ ਗੱਲ ਦਾ ਦੁਹਰਾ ਕਰਦੇ ਪਏ ਆ ਕਿ ਅਸੀਂ ਇਕੱਲਿਆਂ ਜਾਣਾ, ਅਸੀਂ ਇਕੱਲਿਆਂ ਜਾਣਾ, ਅਸੀਂ ਇਕੱਲਿਆਂ ਇਲੈਕਸ਼ਨ ਲੜਨਾ। ਅਮਰਿੰਦਰ ਸਿੰਘ ਵਿੱਚ ਦੀ ਐਵੇਂ ਕਹਿ ਦਿੰਦਾ ਕਿ ਨਹੀਂ ਅਸੀਂ ਦੇਸ਼ ਦੀ ਸਥਿਰ ਹਾਲਤ ਵਾਸਤੇ 2024 ਦੇ ਵਿੱਚ ਇਕੱਠੇ ਜਾਵਾਂਗੇ। ਮਤਲਬ ਕਿ ਉਹ ਧੱਕੇ ਨਾਲ ਹੀ ਬਸ ਉਹ ਕਹਿ ਦਿੰਦਾ ਦਿਲ ਦੀ, ਮੁਸਾਫਿਰ ਹੈ ਹਮ ਵੀ, ਮੁਸਾਫਿਰ ਹੋ ਤੁਮ ਵੀ, किसी मोड़ पर फिर मुलाकात होएगी। भी मेरा हाथ ना छड्डो, ਆਪਾਂ ਮੁਸਾਫਿਰ ਹੀ ਹਾਂ, ਮੈਨੂੰ ਯਾਦ ਰੱਖੋ, ਮੈਨੂੰ ਭੁੱਲੋ ਨਾ। ਤਾਂ ਇਹ ਮਾਮਲਾ ਜਿਹੜਾ ਹੁਣ ਇਹਨਾਂ ਦੇ ਪ੍ਰਧਾਨ ਨੇ ਸਾਫ਼ ਕਰ ਦਿੱਤਾ। ਅੱਜ ਫੇਰ ਉਹਨਾਂ ਨੇ ਕਿਹਾ ਕਿ ਦੇਖੋ ਗੱਠਜੋੜ ਦਾ ਅਕਾਲੀਆਂ ਦੇ ਨਾਲ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ। ਇਹਨਾਂ ਨੇ ਇਧਰੋਂ ਨਾ ਕਰ ਦਿੱਤੀ ਹੈ ਕਿਉਂਕਿ ਚਰਚਾਵਾਂ ਚੱਲਦੀਆਂ ਪਈਆਂ। ਨੱਡਾ ਸਾਹਿਬ ਇੱਥੇ ਆ ਰਹੇ ਆ, ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੌਮੀ ਪ੍ਰਧਾਨ ਆ। ਕੁਛ ਮਤਲਬ ਕਿ ਹੋ ਸਕਦਾ ਅਣਕਿਆਸਿਆ ਵੀ ਹੋ ਸਕਦਾ, ਕਿਆਸਿਆ ਵੀ ਹੋ ਸਕਦਾ ਹੈ। ਤਾਂ ਦੂਜੇ ਪਾਸੇ ਮਤਲਬ ਕਿ ਇੱਧਰੋਂ ਤਾਂ ਅਕਾਲੀ ਦਲ ਵਾਲੀ ਗੱਲ ਕਲੀਅਰ ਕਰ ਰਹੇ ਨੇ, ਪਰ ਦੂਸਰੇ ਪਾਸੇ ਗਰੇਵਾਲ ਸਿਰ ਫੇਰ ਰਿਹਾ। ਉਹ ਕਹਿੰਦਾ ਕਿ ਕੈਪਟਨ ਦੇ ਨਾਲ ਸਾਡਾ ਸਵਾਲ ਹੀ ਨਹੀਂ ਪੈਦਾ, ਅੱਗੇ ਗਿਆ ਹੁਣ ਨਹੀਂ ਜਾਣਾ। ਤਾਂ ਕੁੱਲ ਮਿਲਾ ਕੇ ਦੋਨਾਂ ਹੀ ਜਿਹੜੇ ਮਤਲਬ ਕਿ ਇੱਕ ਸਾਬਕਾ ਸਾਥੀ ਤੇ ਇੱਕ ਮੌਜੂਦਾ ਸਾਥੀ, ਦੋਨਾਂ ਹੀ ਸਾਥੀਆਂ ਤੋਂ ਨਾ ਕੀਤੀ ਜਾ ਰਹੀ ਹੈ ਵੀ ਇਹਨਾਂ ਨਾਲ ਅਸੀਂ ਕੋਈ ਵੀ ਅਲਾਇੰਸ ਨਹੀਂ ਕਰਾਂਗੇ। ਖੈਰ ਦੇਖੋ ਇਹ ਤੇ ਮੈਂ ਅੱਗੇ ਵੀ ਗੱਲ ਜਿਹੜੀ ਆ ਉਹ ਕਾਫੀ ਮਰਤਬਾ ਕੀਤੀ ਆ
ਕਿ ਸਭ ਤੋਂ ਵੱਡਾ ਜੇ ਆਪਾਂ ਦੇਖੀਏ ਰਾਜਨੀਤਿਕ ਤੌਰ ਤੇ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਰਿਸਕ ਲਿਆ ਜਾਂ ਕਹ ਲਓ ਬਲੰਡਰ ਕੀਤਾ, ਉਹ ਅਮਰਿੰਦਰ ਸਿੰਘ ਨੂੰ ਨਾਲ ਲਿਜਾਣ ਵਾਲਾ ਸੀ। ਉਹਨਾਂ ਨੇ ਕਿਸੇ ਹੋਰ ਐਂਗਲ ਤੋਂ ਸੋਚਿਆ ਪਰ ਉਹ ਗੱਲ ਨਹੀਂ ਬਣੀ। ਤਾਂ ਅਮਰਿੰਦਰ ਸਿੰਘ ਇੱਕ ਐਸਾ ਚਿਹਰਾ ਬਣ ਚੁੱਕਾ ਹੈ ਜੋ ਬਦਨਾਮ ਹੋ ਗਿਆ, ਔਰ ਜਦੋਂ ਰਾਜਨੀਤੀ ਦੇ ਵਿੱਚ ਚਿਹਰੇ ਫਿੱਕੇ ਪੈ ਜਾਂਦੇ ਨੇ, ਚਿਹਰੇ ਬਦਨਾਮ ਹੋ ਜਾਂਦੇ ਨੇ, ਚਿਹਰੇ ਮਨਾਂ ਚੋਂ ਲੈ ਜਾਂਦੇ ਨੇ, ਤਾਂ ਫਿਰ ਉਹ ਬੋਝ ਬਣ ਜਾਂਦੇ, ਉਹਨਾਂ ਦੇ ਨਾਲ ਰਿਸ਼ਤੇ ਰੱਖੇ ਬੋਝ ਬਣ ਜਾਂਦੇ ਆ। ਤੋ ਇਸ ਕਰਕੇ ਇਸ ਗੱਲ ਦੀ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਸਮਝ ਆ ਚੁੱਕੀ ਹੈ ਕਿ ਹੁਣ ਅਮਰਿੰਦਰ ਸਿੰਘ ਦੀ ਜਿਹੜੀ ਰਾਜਨੀਤਿਕ ਵੈਲਿਊ ਹੈ, ਉਹ ਵੈਲਿਊ ਨਹੀਂ ਹੈ ਜਿਹਦੇ ਨਾਲ ਸਾਨੂੰ ਲਾਹਾ ਮਿਲ ਸਕਦਾ। ਤਾਂ ਰਾਜਨੀਤੀ ਜਿਹੜੀ ਹੈ ਉਹ ਲਾਹੇ ਦੀ ਹੀ ਲੁਗਤਮ ਹੈ, ਉੱਥੇ ਐਂਡ ਦੇ ਵਿੱਚ ਲਾਹਾ ਹੀ ਵੇਖਿਆ ਜਾਂਦਾ। ਕੋਈ ਵੀ ਫਿਗਰ ਹੋਵੇ, ਕੋਈ ਵੀ ਰਕਮ ਹੋਵੇ, ਅਖੀਰ ਰਿਜ਼ਲਟ ਜਿਹੜਾ ਲਾਹਾ ਨੁਕਸਾਨ ਜਿਹੜਾ ਉਹ ਉਹੀ ਬਣੇਗਾ। ਤੋ ਖੈਰ ਦੇਖਦੇ ਆ ਬਈ ਕਿਹੜੇ ਲੜ ਲੱਗਦੇ ਆ, ਪਰ ਹਾਲ ਦੀ ਘੜੀ ਭਾਰਤੀ ਜਨਤਾ ਪਾਰਟੀ ਨੇ ਸਾਫ਼ ਕੀਤਾ ਕਿ ਅਸੀਂ ਇਕੱਲੇ ਚੱਲਾਂਗੇ। ਜੀ 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 ਤਹਿਸੀਲਦਾਰ ਵੀ ਹੁਣ ਤੇ ਨਾਇਬ ਵੀ ਮਿੰਟੂ ਜੀ ਪਟਵਾਰੀਆਂ ਦੇ ਹੱਕ ਦੇ ਵਿੱਚ ਆ ਗਏ ਆ। ਦੇਖੋ ਮਾਲ ਅਫਸਰ ਆ ਗਏ ਸੀਗੇ ਪਹਿਲਾਂ ਹੀ, ਫਿਰ ਇਸ ਤੋਂ ਇਲਾਵਾ ਕਾਨੂੰਗੋ ਤੇ ਹੈ ਹੀ ਆ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਤਕਰੀਬਨ ਸਾਰਾ ਸਟਾਫ ਹੀ ਜਿਹੜਾ ਰੈਵਨਿਊ ਡਿਪਾਰਟਮੈਂਟ ਦਾ ਆ, ਉਹ ਹੁਣ ਇਸ ਤਰ੍ਹਾਂ ਦੀਆਂ ਸਮੂਹਿਕ ਛੁੱਟੀਆਂ ਲੈ ਕੇ ਸਟ੍ਰਾਈਕ ਤੇ ਜਾ ਰਿਹਾ ਵਾ। ਗੱਲ ਕੀ ਹੈ ਕਿ ਇੱਥੇ ਹੁਣ ਇੱਕ ਜਾਬਾਂ ਦਾ ਭੇੜ ਬਣਿਆ ਪਿਆ। ਕੋਈ ਕਹਿੰਦਾ ਕਿ ਇਹ ਪਟਵਾਰੀ ਕਰਪਟ ਨੇ, ਇਹਨਾਂ ਨੂੰ ਕੱਢ ਦਿਓ। ਪਟਵਾਰੀ ਕਹਿੰਦੇ ਆ ਕਿ ਅਸੀਂ ਉਹ ਲੋਕ ਆ ਜੀ ਜਿਹੜੇ ਸ਼ਨੀ ਐਤਵਾਰ ਵੀ ਛੁੱਟੀ ਨਹੀਂ ਕਰਦੇ, ਰਾਤ ਨੂੰ 8-8 9-9 ਵਜੇ ਤੱਕ ਅਸੀਂ ਉੱਥੇ ਬੈਠੇ ਰਹਿੰਦੇ ਆ ਦਫ਼ਤਰਾਂ ਦੇ ਵਿੱਚ। ਉਹ ਅੱਡ ਆਪਣੇ ਤਰਕ ਦਿੰਦੇ ਆ ਕਿ ਇੱਕ ਪਟਵਾਰੀ ਦੇ ਕੋਲ 3-3 ਸਰਕਲ ਹੈ, ਬਹੁਤ ਜ਼ਿਆਦਾ ਵਰਕਲੋਡ ਆ, ਸਾਨੂੰ ਲੋਕ ਉੱਤੋਂ ਬਦਨਾਮ ਕਰਦੇ, ਅਸੀਂ ਕਿੱਧਰ ਨੂੰ ਜਾਈਏ। ਤੋ ਹੁਣ ਗੱਲ ਇਹ ਆ ਕਿ ਨਾ ਤਾਂ ਸਰਕਾਰ ਕੋਈ ਨਿਬੇੜਾ ਕਰਦੀ ਆ, ਨਾ ਇਹ ਪਟਵਾਰੀ ਝੁਕਣ ਨੂੰ ਤਿਆਰ ਨੇ। ਤੇ ਮਸਲਾ ਜਿਹੜਾ ਉਹ ਇਹੋ ਹੈ ਕਿ ਲੋਕਾਂ ਦੇ ਕੰਮ ਦਾ ਨੁਕਸਾਨ ਹੁੰਦਾ ਪਿਆ। ਤਹਿਸੀਲਾਂ ਖਾਲੀ ਹੋਣਗੀਆਂ ਜਦੋਂ ਨਾਇਬ ਹੀ ਨਹੀਂ ਹੈਗਾ, ਤਹਿਸੀਲਦਾਰ ਹੀ ਹੈ ਨਹੀਂ, ਮਾਲ ਅਫਸਰ ਹੈ ਨਹੀਂ, ਕਾਨੂੰਗੋ ਹੈ ਨਹੀਂਗਾ। ਕੱਲ ਨੂੰ ਹੋ ਸਕਦਾ ਤਹਿਸੀਲਦਾਰ ਵੀ ਜਿਹੜੇ ਆ ਉਹ ਵੀ ਛੁੱਟੀ ਤੇ ਚਲੇ ਜਾਣ। ਅਜੇ ਤਹਿਸੀਲਦਾਰ ਵੀ ਨਹੀਂ ਆਏ, ਨਾਇਬ ਵੀ ਨਹੀਂ ਆਏ, ਜਿਵੇਂ ਹੁਣ ਆਪਾਂ ਗੱਲ ਕਰ ਰਹੇ ਹਾਂ, ਤਾਂ ਉਹ ਫਿਰ ਉੱਥੇ ਕਰਨਗੇ ਕੀ ਜਾ ਕੇ ਲੋਕ? ਉੱਥੇ ਕੁਝ ਵੀ ਨਹੀਂ ਬਚੇਗਾ। ਤਾਂ ਅੱਜ ਕੱਲ ਕੀ ਹੈ ਕਿ ਹੁਣ ਜਿਵੇਂ ਫਸਲ ਚੁੱਕੀ ਗਈ ਆ, ਇਸ ਤੋਂ ਬਾਅਦ ਕੀ ਹੁੰਦਾ ਕਿ ਜਿੰਨੇ ਵੀ ਕੋਈ ਇਸ ਤਰ੍ਹਾਂ ਦਾ ਕੰਮ ਕਰਾਉਣਾ ਹੁੰਦਾ ਜਾ ਕੇ ਕਰਵਾਉਂਦਾ ਆ। ਫਿਰ ਗਾਂ ਠੇਕੇ ਹਿੱਸੇ ਜਿਹੜੇ ਜ਼ਮੀਨਾਂ ਚੜ੍ਹਦੀਆਂ ਨੇ ਨਵੇਂ ਸਿਰੇ ਤੋਂ, ਇਹਨਾਂ ਦਿਨਾਂ ਦੇ ਵਿੱਚ ਬਥੇਰਾ ਕੰਮ ਹੁੰਦਾ ਤਹਿਸੀਲ 'ਚ। ਉਹ ਸਾਰਾ ਕੰਮ ਅੜਿਆ ਪਿਆ ਸਿਰਫ ਤੇ ਸਿਰਫ ਇੱਕ ਅੜੀ ਕਰਕੇ। ਅੜੀ ਕੀ ਹੈ? ਉਹ ਕਹਿੰਦੇ ਆ ਕਿ ਸਾਡਾ ਨਿਰਦੋਸ਼ ਬੰਦਾ ਫਸਾ ਦਿੱਤਾ, ਪਟਵਾਰੀ ਕਹਿੰਦੇ, ਜਦ ਕਿ ਇਹ ਕਹਿੰਦੇ ਆ ਕਿ ਨਹੀਂ ਇਹ ਕਰਪਟ ਹੈ ਬੰਦਾ, ਅਸੀਂ ਇਹਦੇ ਤੇ ਜਿਹੜਾ ਕੇਸ ਆ ਉਹ ਜਾਇਜ਼ ਦਰਜ ਕੀਤਾ। ਹਾਲਾਂਕਿ ਉਹਦਾ ਭਰਾ ਵੀ ਪਟਵਾਰੀ ਦਾ ਵਿੱਚ ਆ ਗਿਆ ਮੈਦਾਨ ਚੋਂ, ਕਹਿੰਦਾ ਕਿ ਜਿੰਨੇ ਪੈਸੇ ਕਹਿੰਦੇ ਆ, ਸਾਡਾ ਸਾਂਝਾ ਪਰਿਵਾਰ ਆ, 20-25 ਸਾਲ 30 ਸਾਲ ਪੁਰਾਣੀਆਂ ਰਜਿਸਟਰੀਆਂ ਨੇ, ਉਹ ਰਜਿਸਟਰੀਆਂ ਕਿੰਨੇ ਕੁ ਦੀਆਂ ਨੇ। ਦੂਜੀ ਗੱਲ ਹੈ ਕਿ 20-25 ਲੱਖ ਰੁਪਈਆ ਸਾਡਾ ਸਾਂਝਾ ਟੱਬਰ ਆ, ਸੁੱਖ ਨਾਲ ਖੁੱਲਾ ਖਾਣ ਪੀਣ ਵਾਲਾ ਟੱਬਰ ਆ, 20-25 ਲੱਖ ਰੁਪਈਆ ਕਿੱਡੀ ਕੁ ਰਕਮ ਹੈ। ਬਾਕੀ ਉਹ ਕਹਿੰਦੇ ਕਿ ਜਿਹੜਾ ਕੁਝ ਪੈਸਾ ਹੈ ਬੈਂਕ ਖਾਤੇ ਦੇ ਵਿੱਚ, ਉਹ ਜਾਇਦਾਦ ਤੋਂ ਵੀ ਆਇਆ, ਕੋਈ ਜਾਇਦਾਦ ਵੇਚੀ ਹੋਣੀ ਹੈ ਤਾਂ ਕਹਿੰਦੇ ਆ। ਤਾਂ ਕਹਿਣ ਦਾ ਮਤਲਬ ਹੈ ਕਿ ਉਹ ਆਪਣੀ ਸਫਾਈ ਦੇ ਰਹੇ ਆ, ਇਹ ਆਪਣੀ ਸਫਾਈ ਦੇ ਰਹੇ ਆ। ਉੱਥੇ ਨੁਕਸਾਨ ਹੁਣ ਲੋਕਾਂ ਦਾ ਹੋ ਰਿਹਾ ਹੈ। ਬਹੁਤ ਕੰਮ ਹੈ ਜਿਹੜਾ ਪੈਂਡਿੰਗ ਆ, ਬਹੁਤ ਕੰਮ ਆ ਜਿਹੜਾ ਪਹਿਲਾਂ ਕਹਿ ਲਓ ਕਿ ਸੂਚੀ 'ਚ ਪਾਇਆ ਹੁੰਦਾ ਹੈ ਕਿ ਇਸ ਤਰੀਕ ਨੂੰ ਰਜਿਸਟਰੀ ਹੋ ਜਾਏਗੀ ਜੀ, ਇਸ ਤਰੀਕ ਨੂੰ ਇੰਤਕਾਲ ਹੋ ਜਾਏਗਾ, ਤਕਸੀਮ ਹੋ ਜਾਏਗੀ, ਬਥੇਰਾ ਕੁਛ ਆ। ਤਾਂ ਉਹ ਸਾਰੇ ਦਾ ਸਾਰਾ ਕੰਮ ਹੈ ਜਿਹੜਾ ਉਹ ਹੁਣ ਜਿਉਂਦਾ ਤਿਉਂ ਲਮਕੀ ਜਾਂਦਾ, ਉਹਦਾ ਹੱਲ ਨਹੀਂ ਨਿਕਲ ਰਿਹਾ। ਜਿਹੜੇ ਚੀਫ ਮਿਨਿਸਟਰ ਸਾਹਿਬ ਕਹਿੰਦੇ ਸਨ ਕਿ ਦੇਖੋ ਜੀ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ, ਮੁਜ਼ਾਹਰਾ ਕਰਨ ਦੀ ਲੋੜ ਨਹੀਂ ਪੈਣੀ, ਅਸੀਂ ਸਾਰਾ ਕੁਝ ਠੀਕ ਕਰ ਦਿਆਂਗੇ। ਕਲਰਕ ਅੱਡ ਧਰਨਾ ਲਾ ਰਹੇ ਨੇ, ਪੁਲਿਸ ਵਾਲੇ ਬੱਚੇ ਜਿਹੜੇ ਜੁਆਇਨਿੰਗ ਲੈਟਰ ਵਾਸਤੇ ਉਹ ਅੱਡ ਅੱਜ 144 'ਚ ਧਰਨਾ ਲਾ ਰਹੇ ਸਨ ਚੰਡੀਗੜ੍ਹ। 144 ਲੱਗੇ ਹੋਣ ਦੇ ਬਾਵਜੂਦ ਸਿੱਖਿਆ ਮੰਤਰੀ ਦੇ ਘਰ ਦੇ ਗਾੜੀ, ਘਰ ਦੇ ਅੱਗੇ ਉਹਦੇ ਖਿੱਚ ਧੂ ਹੋ ਗਈ। ਸੋ ਗੱਲ ਇਹ ਆ ਕਿ ਬਾਹਰ ਨਿਕਲ ਕੇ ਦੇਖਣ ਦੀ ਜ਼ਰੂਰਤ ਆ। ਉੱਥੇ ਬੈਠੇ ਨੇ ਸੀਐਮ ਹਾਊਸ ਦੇ ਵਿੱਚ, ਉੱਥੋਂ ਹੀ ਸਾਰੀ ਸਰਕਾਰ ਚੱਲੀ ਜਾਂਦੀ ਹੈ। ਸਿਸਮਾਂ ਤੋਂ ਜੇ ਚੰਡੀਗੜ੍ਹ ਸਰਕਾਰ ਆ ਗਈ ਤੇ ਕਿੱਡਾ ਕੁ ਸਫ਼ਰ ਤੈਅ ਹੋਊ। ਤਾਂ ਇਹ ਚੰਡੀਗੜ੍ਹ ਚੋਂ ਨਿਕਲ ਕੇ ਸਰਕਾਰ ਜਦੋਂ ਤੱਕ ਲੋਕਾਂ ਦੇ ਬੂਹੇ ਤੇ, ਲੋਕਾਂ ਦੇ ਦਰਾਂ ਤੇ ਨਹੀਂ ਪਹੁੰਚਦੀ, ਉਦੋਂ ਤੱਕ ਗੱਲ ਨਹੀਂ ਬਣੇਗੀ। ਤਾਂ ਸਰਕਾਰ ਸਿਸਮਾਂ ਤੋਂ ਚੰਡੀਗੜ੍ਹ ਦੀ ਬਜਾਏ ਪਿੰਡ ਦੇ ਵਿੱਚ ਲਿਆਉਣੀ ਪਏਗੀ।
ਤੁਹਾਨੂੰ, ਕਿਉਂਕਿ ਤੁਸੀਂ ਆਪ ਹੀ ਤੇ ਕਿਹਾ ਸੀਗਾ ਕਿ ਸਰਕਾਰ ਹੁਣ ਪਿੰਡਾਂ ਤੋਂ ਚੱਲੇਗੀ, ਪਰ ਆਹ ਤੁਸੀਂ ਦੇਖ ਲਓ ਕਿ ਪਿੰਡਾਂ ਵਾਲੇ ਕਿੰਨੇ ਦੁਖੀ ਨੇ। ਹੂੰ। ਜੀ, ਜੀ। ਅੱਛਾ ਮਿੰਟੂ ਜੀ, ਜਿਹੜੀਆਂ ਖਰੀਦ ਕੇਂਦਰ ਆ ਜਾਂ ਮੰਡੀਆਂ ਆ, ਉਹ ਤਾਂ ਤਕਰੀਬਨ ਬੰਦ ਹੋਣ ਦੇ ਕੰਢੇ ਆ, ਪਰ ਕਣਕ ਦੀ ਖਰੀਦ ਦਾ ਜਿਹੜਾ ਟੀਚਾ ਮਿਥਿਆ ਗਿਆ ਸੀ, ਉਹ ਸ਼ਾਇਦ ਦੂਰ ਰਹਿ ਗਿਆ। ਨਹੀਂ ਦੇਖੋ, ਇਹ ਫਾਈਨਲ ਹੀ ਆ ਹੁਣ, ਅੱਗੇ ਕਿਉਂਕਿ ਇਹ ਤਾਂ ਸਾਫ਼ ਸੀਗਾ ਜੀ। ਕਿ ਕਣਕ ਦਾ ਜਿਹੜਾ ਉਤਪਾਦਨ ਆ ਉਹ ਘੱਟ ਆ, ਉਹ ਟੀਚੇ ਤੋਂ ਪਿੱਛੇ ਰਹਿ ਗਏ ਆ। ਹੂੰ। ਪਰ ਕਿਉਂਕਿ ਫਾਈਨਲ ਅੰਕੜਾ ਜਿਹੜਾ ਉਹ ਆਉਣਾ ਬਾਕੀ ਹੁੰਦਾ ਮੰਡੀਆਂ 'ਚ, ਜਿਹੜੀ ਪਈ ਕਣਕ ਹੈ ਜਦੋਂ ਉਹ ਚੁੱਕੀ ਜਾਂਦੀ ਆ, ਪੂਰਨ ਤੌਰ ਤੇ ਖਰੀਦ ਹੋ ਜਾਂਦੀ ਹੈ, ਫਿਰ ਉਹਨੂੰ ਕਹਿੰਦੇ ਆ ਫਾਈਨਲ ਫਿਗਰ, ਜੀ, ਜੀ। ਕਿ ਕਿੰਨੀ ਆਮਦ ਹੋਈ ਆ ਮੰਡੀਆਂ ਦੇ ਵਿੱਚ। ਤਾਂ ਹੁਣ ਆਲਮੋਸਟ ਫਾਈਨਲ ਫਿਗਰ ਆ ਜਿਹੜਾ ਉਹ ਆ ਹੀ ਗਿਆ। ਤਾਂ ਪੰਜਾਬ ਦੇ ਵਿੱਚ ਜੇ ਦੇਖੀਏ ਤਾਂ ਇਸ ਟਾਈਮ 33.28 ਲੱਖ ਮੀਟ੍ਰਿਕ ਟਨ ਹੈ ਜਿਹੜਾ ਉਹ ਕਣਕ ਦਾ ਉਤਪਾਦਨ ਡਿੱਗਿਆ ਵਾ। ਜੀ। ਕਿਉਂਕਿ ਜੇ ਆਪਾਂ ਦੇਖੀਏ ਤਾਂ ਪਿਛਲੇ ਸਾਲ 133.28 ਸੀਗਾ, ਤਾਂ ਐਤਕੀ ਜਿਵੇਂ ਆਪਾਂ ਗੱਲ ਕੀਤੀ ਕਿ 33.28 ਵਿੱਚੋਂ ਉੱਡ ਗਿਆ। ਇਹਦਾ ਮਤਲਬ ਆ ਕਿ ਐਤਕੀ ਜਿਹੜਾ 1 ਲੱਖ ਜਾਂ 1 ਲੱਖ 1 ਮੀਟ੍ਰਿਕ ਟਨ ਇੱਥੇ ਜੇ ਰਹਿ ਗਿਆ, 1 ਲੱਖ 1,000 ਮੀਟ੍ਰਿਕ ਟਨ। ਤਾਂ ਇੱਥੇ ਜੇ ਆ ਗਿਆ ਸਾਰਾ ਭੌਂ-ਚੌਂ ਕੇ ਕੰਮ, ਤਾਂ ਇਹਦਾ ਹੁਣ ਨੁਕਸਾਨ ਤੇ ਭਾਈ ਸਾਰਿਆਂ ਨੂੰ ਹੁੰਦਾ ਹੈ ਨਾ। ਜੇ ਆਪਾਂ ਦੇਖੀਏ ਇੱਕ ਮੋਟਾ ਜਿਹਾ ਅੰਦਾਜ਼ਾ ਕਹਿੰਦੇ ਕਿ 7200 ਕਰੋੜ ਰੁਪਈਆ ਨੁਕਸਾਨਿਆ ਗਿਆ। ਹੂੰ। ਪਹਿਲਾਂ ਟ੍ਰਿਬਿਊਨ ਵਾਲਿਆਂ ਨੇ ਕੁਛ ਰਿਪੋਰਟਾਂ ਕੱਢੀਆਂ ਸਨ ਕਿ 2400 ਕਰੋੜ, ਫਿਰ ਲੋਕ 5000 ਕਰੋੜ ਦਾ ਅੰਦਾਜ਼ਾ ਲਾ ਰਹੇ ਸੀ। ਪਰ ਹੁਣ ਜੇ ਇਹਨੂੰ ਮੰਨ ਲਓਗੇ, ਫਾਈਨਲ ਫਿਗਰ ਮੰਨ ਲਓਗੇ, ਤਾਂ 7200 ਕਰੋੜ ਦਾ ਨੁਕਸਾਨ ਆ। ਉਹ ਕਿਵੇਂ ਹੈ? ਬੜਾ ਸੌਖਾ ਉਹਨੂੰ ਗਿਣਿਆ ਜਾ ਸਕਦਾ ਹੈ, ਕਿਉਂਕਿ 2015 ਐਤਕੀ ਕੀਮਤ ਸੀਗੀ, ਤੇ ਜਿਹਦੇ ਚ ਫਿਰ ਗਾਂ ਪੰਜਾਬ ਮੰਡੀ ਬੋਰਡ ਨੂੰ 121 ਰੁਪਈਏ ਮਿਲਦੇ ਆ, ਇੱਕ ਆੜਤੀਏ ਨੂੰ 45 ਰੁਪਈਏ 83 ਪੈਸੇ ਮਿਲਦੇ, ਇੱਕ ਮਜ਼ਦੂਰ ਨੂੰ ਜੀ। ਜੇ ਆਪਾਂ ਦੇਖੀਏ ਤਾਂ 24 ਰੁਪਈਏ 58 ਪੈਸੇ ਮਿਲਦੇ, ਇੱਕ ਟਰਾਂਸਪੋਰਟਰ ਨੂੰ 27 ਰੁਪਈਏ 81 ਪੈਸੇ ਮਿਲਦੇ ਆ। ਸੋ ਇਹ ਇਸ ਵੇਲੇ ਜੇ ਆਪਾਂ ਦੇਖੀਏ ਤਾਂ ਟੋਟਲ ਨੁਕਸਾਨ ਹੈ ਜਿਹੜਾ ਉਹ ਬਣਦਾ ਹੈ 72, ਤਾਂ ਜਿਹੜਾ ਇਹ ਟੋਟਲ ਨੁਕਸਾਨ ਆ ਉਹ ਜੀ। ਬਣਦਾ ਹੈ 7200 ਕਰੋੜ ਦਾ। ਜੀ। ਸੋ ਇਸ ਕਰਕੇ ਪੂਰੇ ਇੰਡੀਆ ਦੇ ਵਿੱਚ ਵੀ ਜੇ ਦੇਖੋਗੇ ਤਾਂ ਜਿੰਨਾ ਰਕਬਾ ਸੀਗਾ, ਜਿੰਨਾ ਉਹਦਾ ਟੀਚਾ ਮਿਥਿਆ ਗਿਆ ਸੀਗਾ, ਤਾਂ ਉਹਦੇ ਵਿੱਚੋਂ ਵੀ ਘਟ ਜਾਏਗਾ। ਉਹਦਾ ਕਾਰਨ ਇਹੀ ਹੈ ਕਿਉਂਕਿ ਪੰਜਾਬ ਬਹੁਤ ਜ਼ਿਆਦਾ ਤੁਹਾਨੂੰ ਪਤਾ ਉਤਪਾਦਨ ਕਰਦਾ। ਜੀ, ਜੀ। ਮਿੰਟੂ ਜੀ, ਜੇਕਰ ਘਪਲੇ ਦੇ ਦੋਸ਼ੀ ਕਮੇਟੀ ਕਰਮਚਾਰੀਆਂ ਵਾਲੀ ਖਬਰ ਦੀ ਗੱਲ ਕਰੀਏ ਤਾਂ ਦੱਸਦੇ ਆ ਕਿ ਉਹਨਾਂ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ। ਹਾਂਜੀ ਦੇਖੋ, ਇਹ ਜਿਹੜੇ ਹੈਗੇ ਨੇ ਐਸਜੀਪੀਸੀ ਦੇ ਕਰਮਚਾਰੀ ਆ, ਇਹ ਜੀ। ਐਸਜੀਪੀਸੀ ਵਾਲਿਆਂ ਦੀ ਖਬਰ ਜਿਹੜੀ ਆ ਤਮਾਈ ਸ਼ਮਾਈ ਇਸ ਤਰ੍ਹਾਂ ਦੀ ਜਿਹੜੀ ਆ ਉਹ ਨਿਕਲ ਆਉਂਦੀ ਹੁੰਦੀ ਆ। ਹੂੰ। ਉਹ ਮਤਲਬ ਕਿ ਇਦਾਂ ਦੀ ਖਬਰ ਹਮੇਸ਼ਾ ਆਉਂਦੀ ਹੈ, ਤੇ ਲਗਾਤਾਰ ਆ ਪਿਛਲੇ ਕਈ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ। ਤਾਂ ਫਿਰ ਉਹਦੇ ਨਾਮ ਤੇ, ਯਾਨੀ ਜੋ ਘਪਲਾ ਹੋਇਆ ਹੁੰਦਾ ਉਹਦੇ ਨਾਮ ਤੇ ਜਾਂ ਕਾਰਵਾਈ ਦੇ ਨਾਮ ਤੇ ਇਹੀ ਕੀਤਾ ਜਾਂਦਾ ਹੈ ਕਿ ਬਈ ਆਹ ਬੰਦੇ ਜਿਹੜੇ ਸਸਪੈਂਡ ਕਰ ਦਿੱਤੇ ਗਏ ਨੇ, ਮੁਅੱਤਲ ਕਰ ਦਿੱਤੇ ਗਏ ਨੇ। ਮਸਲਨ ਇਹ ਜਿਹੜਾ ਮਾਮਲਾ ਹੈ ਬਰਨਾਲੇ ਦਾ, ਇਹਦੇ ਵਿੱਚ ਵੀ ਦੱਸਦੇ ਆ ਕਿ ਜਿਹੜੀ ਹੋਈ ਆ ਫਰਜ਼ੀ ਬਿਲਿੰਗ ਹੋਈ ਆ, ਉਹ ਸਾਰਾ ਕੁਛ ਹੈ ਜਿਹੜਾ ਤਿਆਰ ਕਰਕੇ ਇੱਕ ਮੋਟਾ ਚੌੜਾ ਘਪਲਾ ਕਰ ਦਿੱਤਾ ਗਿਆ। ਜੀ। ਫਿਰ ਉਹ ਘਪਲਾ ਫੜਿਆ ਗਿਆ, ਜਾਲੀ ਬਿੱਲ ਵਗੈਰਾ ਜਿਹੜੇ ਤਿਆਰ ਕਰਕੇ ਲੱਖਾਂ ਰੁਪਏ ਦਾ ਗੁਰੂ ਘਰ ਨੂੰ ਚੂਨਾ ਲਾਇਆ ਗਿਆ। ਤਾਂ ਜਾਂਚ ਪੜਤਾਲ ਕੀਤੀ ਗਈ ਤਾਂ ਮੁਲਾਜ਼ਮ ਜਿਹੜੇ ਆ ਉਹਨਾਂ ਨੇ ਮੰਨ ਲਿਆ ਕਿ ਸਾਰਾ ਕੁਛ ਅਸੀਂ ਮੈਨੇਜਰ ਦੇ ਕਹਿਣ ਤੇ ਕੀਤਾ। ਜੀ। ਤੇ ਇਹ ਜਿਹੜਾ ਮੁਅੱਤਲ ਕੀਤਾ ਮੈਨੇਜਰ ਅਤੇ ਅਕਾਊਂਟੈਂਟ ਆ ਜਿਹੜੇ, ਉਹ ਕਮਾਲ ਦੀ ਗੱਲ ਹੈ ਕਿ ਪਹਿਲਾਂ ਵੀ ਜਿਹੜਾ ਗੁਰਦੁਆਰਾ ਬਾਬਾ ਗਾਧਾ ਸਿੰਘ ਹੈ ਬਰਨਾਲੇ ਦੇ ਵਿੱਚ, ਉੱਥੇ ਇਸ ਤਰ੍ਹਾਂ ਦੀ ਇੱਕ ਕਾਰਵਾਈ 'ਚ ਫਸ ਗਏ ਸਨ, ਜਿਹਦੇ 'ਚ ਇਹਨਾਂ ਨੇ 3 ਲੱਖ ਰੁਪਏ ਜਿਹੜੇ ਆ, ਉਹ ਜਿਵੇਂ ਦੁਕਾਨਾਂ ਸਟਾਲਾਂ ਵਗੈਰਾ ਲਾਉਂਦੇ ਨੇ ਕਈ, ਠੇਕੇ ਵਗੈਰਾ ਜਿਹੜੇ ਚੜ੍ਹਦੇ ਨੇ, ਉਹਦੇ 'ਚ 3 ਲੱਖ ਰੁਪਈਆ ਰਿਸ਼ਵਤ ਲਈ ਸੀ। ਹੁਣ ਤੁਸੀਂ ਦੇਖੋ ਕਿ ਕੋਈ ਵੀ ਗੱਲ ਤੱਥ ਨਹੀਂ ਕਰਦੇ ਕਿ ਇਹਨਾਂ ਬੰਦਿਆਂ ਤੇ ਪਹਿਲਾਂ ਵੀ ਇਸ ਤਰ੍ਹਾਂ ਦੀ ਕਾਰਵਾਈ ਹੋਈ, ਸਸਪੈਂਸ਼ਨ ਹੋਈ, ਪਰ ਬਾਵਜੂਦ ਇਸ ਦੇ ਜੀ। ਉਹ ਫੇਰ ਜੌਬ ਤੇ ਆ ਗਏ, ਔਰ ਉਸ ਤੋਂ ਬਾਅਦ ਫੇਰ ਉਹਨਾਂ ਨੇ ਇਸ ਤਰ੍ਹਾਂ ਦਾ ਹੀ ਆਪਣਾ ਕਾਰੋਬਾਰ ਜਿਹੜਾ ਉਹ ਜਾਰੀ ਰੱਖਿਆ। ਸੋ ਇਹ ਗੱਲਾਂ ਜਿਹੜੀਆਂ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਇੱਕ ਛੋਟਾ ਮੁਲਾਜ਼ਮ ਤੇ ਠੀਕ ਹੈ ਤਨਖਾਹ ਘੱਟ ਲੈਂਦਾ ਆ, ਇੱਕ ਮੈਨੇਜਰ ਤੇ ਬਹੁਤ ਸੇਵਾ ਦੇ ਬਦਲੇ ਬਹੁਤ ਮੋਟੀ ਤਨਖਾਹ ਲੈਂਦਾ ਉੱਥੇ ਗੁਰੂ ਘਰ ਤੋਂ, ਹੂੰ। ਸਾਰੀਆਂ ਸਹੂਲਤਾਂ ਵੀ ਹੈ। ਤੋ ਇਹ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦੇ ਲੋਕ ਨਾ ਸਿਰਫ ਚੋਰੀ ਕਰ ਰਹੇ ਨੇ ਜਾਂ ਗੜਬੜੀ ਕਰ ਰਹੇ ਨੇ, ਬਲਕਿ ਵਾਰ-ਵਾਰ ਉਹਨਾਂ ਨੂੰ ਮੌਕਾ ਮਿਲ ਰਿਹਾ ਤੇ ਵਾਰ-ਵਾਰ ਉਹ ਅਜਿਹਾ ਦੁਹਰਾ ਵੀ ਕਰ ਰਹੇ। ਜੀ, ਜੀ। ਤੇ ਮਿੰਟੂ ਜੀ, ਜੇਕਰ ਸਹੁੰ ਚੁੱਕ ਸਮਾਗਮ ਦੀ ਗੱਲ ਕਰੀਏ ਨਵੀਂ ਬਣੀ ਸਰਕਾਰ ਦੀ, ਤਾਂ ਆਰਟੀਆਈ ਦੇ ਵਿੱਚ ਖੁਲਾਸਾ ਹੋਇਆ ਵੀ ਖਰਚੇ ਲੱਖਾਂ ਰੁਪਏ ਦਾ ਖਰਚਾ ਹੋਇਆ।
ਦੇਖੋ ਇਹ ਜਿਹੜੀ ਆਰਟੀਆਈ ਆ ਉਹ ਹਾਲੇ ਅੱਧ ਅਧੂਰੀ ਆ, ਹਾਲੇ ਤੇ ਹੋਰ ਖਰਚਾ ਜਿਹੜਾ ਪਏਗਾ, ਹਾਲੇ ਪੂਰੀਆਂ ਜਾਣਕਾਰੀਆਂ ਨਹੀਂ ਆਈਆਂ। ਥੋੜ੍ਹੀਆਂ ਜਾਣਕਾਰੀਆਂ ਨੇ ਇਹਦੇ ਵਿੱਚ। ਮਸਲਨ ਇਹ ਪਕੌੜਿਆਂ ਦਾ ਜਿਹੜਾ ਇੰਤਜ਼ਾਮ ਕੀਤਾ ਸੀ ਉਹਦੇ 'ਚ ਇਹਨਾਂ ਨੇ ਕਿਹਾ ਕਿ 17,70,600 ਰੁਪਈਆ ਜਿਹੜਾ ਕੁੱਲ ਖਰਚਾ ਹੈ, ਉਹਦੇ 'ਚੋਂ ਵੀਆਈਪੀਜ਼ ਨੂੰ ਅਸੀਂ ਜਿਹੜੀ ਚਾਹ ਪਾਣੀ ਪਿਲਾਈ ਹੈ ਉਹ 3,06,600 ਰੁਪਏ ਦੀ ਹੈ, ਤੇ ਬਾਕੀ ਜਿਹੜਾ ਉਹ ਪਕੌੜਿਆਂ ਤੇ ਚਾਹ ਦਾ ਖਰਚਾ ਹੈ, ਜਾਂ ਜੀ ਕੁਛ ਜਿਹੜੇ ਬਹਿਰੇ ਵਗੈਰਾ ਲਿਆਂਦੇ ਸਨ ਉਹਨਾਂ ਦਾ ਖਰਚਾ। ਪਰ ਟੋਟਲ ਜੇ ਪੰਡਾਲ, ਸਾਊਂਡ, ਕੁਰਸੀਆਂ, ਟੈਂਟ ਇਹਨਾਂ ਦਾ ਸਾਰਾ ਗਿਣੋਗੇ ਤਾਂ ਉਹ ਬਣ ਜਾਂਦਾ 93 ਲੱਖ ਰੁਪਇਆ। ਜੀ ਮਤਲਬ ਕਿ ਇੱਕ ਪੰਡਾਲ ਦਾ, ਔਰ ਪੰਡਾਲ ਦੇ ਵਿੱਚ ਜੋ ਰਿਫਰੈਸ਼ਮੈਂਟ ਮਾੜਾ ਮੋਟਾ ਇਹਨਾਂ ਨੇ ਦਿੱਤਾ ਹੈ ਲੋਕਾਂ ਨੂੰ। ਹਾਲਾਂਕਿ ਉਸ ਮੌਕੇ ਤੇ ਮੇਰੇ ਖਿਆਲ ਦੇ ਨਾਲ ਲੰਗਰ ਲੱਗੇ ਸਨ, ਤੇ ਜੇ ਉਹ ਵੀ ਨਾ ਹੁੰਦਾ ਤੇ ਰੋਟੀ ਪਾਣੀ ਦਾ ਸਾਰਾ ਕਰਨਾ ਪੈਂਦਾ, ਤੇ ਫਿਰ ਤੇ ਗੱਲ ਬਹੁਤ ਗਾਂਹ ਤੱਕ ਚਲੇ ਜਾਂਦੀ ਸੀ। ਇਹਨਾਂ ਨੇ ਸਿਰਫ ਚਾਹ ਅਤੇ ਪਕੌੜੇ ਦਾ ਕੀਤਾ ਹੈ। ਤਾਂ 93 ਲੱਖ ਰੁਪਈਆ ਜਿਹੜਾ ਟੋਟਲ ਖਰਚ ਆਇਆ, ਉਹਦੇ ਵਿੱਚ ਟਰੈਕਟਰਾਂ 'ਚ ਤੇਲ ਵੀ ਪਾਇਆ ਗਿਆ, ਬੱਸਾਂ 'ਚ ਵੀ ਤੇਲ ਪਾਇਆ ਗਿਆ, ਜਿਹਦੇ ਬਾਰੇ ਬੜੀ ਚਰਚਾ ਚੱਲੀ। ਲੋਕਾਂ ਨੇ ਇਹ ਵੀ ਕਿਹਾ, ਕੁਛ ਜਿਹੜੇ ਸਮਰਥਕ ਸੀਗੇ, ਕਿ ਹਾਂਜੀ ਇਹ ਤੇਲ ਜਿਹੜਾ ਹੈ ਪਾਰਟੀ ਫੰਡ 'ਚੋਂ ਪਾਇਆ ਜਾ ਰਿਹਾ ਵਗੈਰਾ ਵਗੈਰਾ। ਉਹ ਇੱਕ ਬਹਿਸ ਛਿੜੀ ਰਹੀ ਹੈ। ਤਾਂ ਹੁਣ ਆਰਟੀਆਈ ਰਾਹੀਂ ਜਿਹੜੀ ਗੱਲ ਪੁੱਛੀ ਗਈ ਹੈ, ਤਾਂ ਉਹਦੇ ਵਿੱਚ ਇਹ ਸਾਰੇ ਖਰਚੇ ਜਿਹੜੇ ਸਾਫ਼ ਹੋਏ ਆ। ਤਾਂ ਬਾਕੀ ਹੋਰ ਵੀ ਬਿੱਲ ਜਿਹੜੇ ਆ ਨਾ ਉਹ ਆਉਣਗੇ। ਉਹਦੇ ਵਿੱਚ ਇੱਕ ਠਾਰ-ਬਾਰ ਦਾ, ਕਿ ਮਤਲਬ ਕਿ ਕੁਛ ਹੋਟਲ 'ਚ ਵੀ ਖਰਚ ਕੀਤੇ ਗਏ ਆ। ਤੇ ਕਮਾਲ ਦੀ ਗੱਲ ਹੈ ਕਿ ਹੋਟਲ ਦੇ ਵਿੱਚ ਕੋਈ ਨਾਈਟ ਸਟੇ ਨਹੀਂ ਹੋਇਆ, ਪਰ ਬਾਵਜੂਦ ਇਸ ਦੇ ਕੁਛ ਮਤਲਬ ਕਿ ਸਮੇਂ ਦੀ ਐਂਟਰੀ ਹੈ ਹੋਟਲ ਦੇ ਵਿੱਚ, ਕੁਛ ਸਮੇਂ ਦਾ ਹੀ ਠਹਿਰਾਅ ਆ, ਪਰ ਬਾਵਜੂਦ ਇਸ ਦੇ ਉਹਦਾ ਬਿੱਲ ਖਾਸਾ ਵੱਡਾ ਦੱਸੀ ਦਾ। ਪਰ ਉਹ ਹਾਲੇ ਜਾਣਕਾਰੀ ਆਫੀਸ਼ੀਅਲੀ ਜਿਹੜੀ ਹੈ ਸਰਕਾਰ ਨੇ ਨਹੀਂ ਦਿੱਤੀ। ਤੋ ਜੋ ਜਾਣਕਾਰੀ ਨਿਕਲੀ ਹੈ ਜੀ ਉਹਦੇ ਵਿੱਚ ਇਹ ਟੋਟਲ 93 ਲੱਖ ਰੁਪਈਆ ਬਣਦਾ। ਪਰ ਇਹਦੇ ਵਿੱਚ ਉਹ ਜਿਹੜੀ ਕਣਕ ਵਾਹੀ ਗਈ ਸੀ ਉਹਦਾ ਜਿਹੜਾ ਮੁਆਵਜ਼ਾ ਦਿੱਤਾ ਗਿਆ ਉਹ ਨਹੀਂ ਹੈ, ਉਹ ਵੱਖਰਾ ਹੈ। ਜੀ ਅੱਛਾ, ਜਾਂਦੇ ਮਿੰਟੂ ਜੀ ਗੱਲ ਕਰ ਲਈਏ ਸ਼ਹੀਨ ਬਾਗ ਦੇ ਨਾਲ ਜੁੜੀ ਖਬਰ ਦੀ। ਬਲਡੋਜ਼ਰ ਫੇਰ ਚੱਲ ਗਿਆ ਜੀ ਉੱਥੇ। ਹਾਂਜੀ ਦੇਖੋ, ਗੱਲ ਕੀ ਹੈ ਕਿ ਇਹ ਜਿਹੜਾ ਬਲਡੋਜ਼ਰ ਹੈ ਇਹ ਵਾਰ-ਵਾਰ ਚੱਲਦਾ ਹੈ ਬਲਡੋਜ਼ਰ। ਜੀ ਇਸ ਬਲਡੋਜ਼ਰ ਦਾ ਹੁਣ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਕਿ ਸਿਆਸੀਕਰਨ ਹੋ ਗਿਆ। ਬਲਡੋਜ਼ਰ ਦਾ ਹੂੰ ਸਿਆਸੀਕਰਨ ਹੋ ਗਿਆ, ਕਿਉਂਕਿ ਲੋਕ ਖੁਸ਼ ਹੁੰਦੇ ਨੇ ਇਹੋ ਜਿਹੇ ਮੌਕਿਆਂ ਤੇ ਜਦੋਂ ਬਲਡੋਜ਼ਰ ਖਾਸ ਕਾਰਵਾਈ ਕਰਦਾ ਹੈ। ਜੀ ਇਹ ਇੱਕ ਪ੍ਰਤੀਕ ਮੰਨ ਲਿਆ ਗਿਆ। ਔਰ ਖਾਸ ਤੌਰ ਤੇ ਯੂਪੀ ਦੇ ਵਿੱਚ ਜਿਹੜੀ ਇਹਨੂੰ ਚਰਚਾ ਹਾਸਲ ਹੋਈ, ਜਾਂ ਕੁਛ ਲੋਕਾਂ ਦੀ ਕਹਿ ਲਓ ਕਿ ਇਹਨੂੰ ਹਮਾਇਤ ਪ੍ਰਾਪਤ ਹੋਈ, ਉਹ ਜੀ ਤੋਂ ਬਾਅਦ ਇਹ ਸਾਰਾ ਕੁਛ ਚੱਲਦਾ ਰਿਹਾ। ਸ਼ਾਹੀਨ ਬਾਗ ਦੇ ਵਿੱਚ ਬਲਡੋਜ਼ਰ ਭੇਜਿਆ ਇਹਨਾਂ ਨੇ। ਹਾਲਾਂਕਿ ਇਹ ਬਲਡੋਜ਼ਰ ਕਈ ਹੋਰ ਵੀ ਥਾਵਾਂ ਤੇ ਜਾਣਾ, ਮਿੱਥੀਆਂ ਥਾਵਾਂ ਤੇ, ਜੋ ਪਹਿਲਾਂ ਹੀ ਤੈਅਸ਼ੁਦਾ ਪ੍ਰੋਗਰਾਮ ਹੈ ਕਿ 9 ਮਈ ਨੂੰ ਸ਼ਹੀਨ ਬਾਗ ਜੀ ਬਲਾਕ, 10 ਮਈ ਨੂੰ ਐਨਐਫਸੀ ਬੁੱਧ ਧਰਮ ਮੰਦਿਰ ਨਜ਼ਦੀਕ ਗੁਰਦੁਆਰਾ ਰੋਡ, ਜੀ 11 ਮਈ ਨੂੰ ਮੇਹਰਚੰਦ ਮਾਰਕੀਟ, 12 ਮਈ ਨੂੰ ਇਸਕਾਨ ਮੰਦਿਰ, 13 ਮਈ ਨੂੰ ਖਾੜਾ ਕਲੋਨੀ ਵਗੈਰਾ ਵਗੈਰਾ। ਇਹ ਮਤਲਬ ਕਿ ਸਾਰੀਆਂ ਜਗ੍ਹਾ ਤੇ ਮਿੱਥਿਆ ਸੀ। ਪਰ ਜਿਵੇਂ ਹੀ ਅੱਜ ਸਵੇਰੇ ਇੱਥੇ ਕਾਰਵਾਈ ਸਟਾਰਟ ਹੋਈ, ਤਾਂ ਲੋਕ ਜਿਹੜੇ ਸੀਗੇ ਉਹ ਵਿਰੋਧ ਦੇ ਵਿੱਚ ਉਤਰ ਆਏ। ਜੀ ਹਾਲਾਂਕਿ ਸੁਪਰੀਮ ਕੋਰਟ 'ਚ ਵੀ ਮਾਮਲਾ ਗਿਆ, ਪਰ ਸੁਪਰੀਮ ਕੋਰਟ ਨੇ ਇਹਦੇ 'ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ, ਤੇ ਨਾਲ ਕਿਹਾ ਕਿ ਦੇਖੋ, ਅਦਾਲਤਾਂ ਨੂੰ ਰਾਜਨੀਤੀ ਦਾ ਮੰਚ ਨਾ ਬਣਾਓ। ਹੂੰ ਤਾਂ ਜੇ ਜਾਣਾ ਹੈ ਤਾਂ ਬਾਈ ਤੁਸੀਂ ਹਾਈ ਕੋਰਟ ਜਾ ਸਕਦੇ ਹੋ। ਤਾਂ ਇਹ ਕੁੱਲ ਮਿਲਾ ਕੇ ਇੱਕ ਵਾਰੀ ਕਾਰਵਾਈ ਜਿਹੜੀ ਬਲਡੋਜ਼ਰ ਦੀ ਉਹ ਰੋਕ ਦਿੱਤੀ ਗਈ ਆ। ਜੀ ਕਿਉਂਕਿ ਉੱਥੇ ਜਿਹੜੇ ਵਿਰੋਧ ਦੇ ਵਿੱਚ ਲੋਕ ਉਤਰੇ ਸਨ, ਉਹ ਬਲਡੋਜ਼ਰ ਤੇ ਚੜ ਗਏ, ਜਾਂ ਹੋਰ ਜਿਹੜੀਆਂ ਇਹ ਲਿਆਏ ਸਨ ਮਸ਼ੀਨਰੀਆਂ, ਉਹਨਾਂ ਨੂੰ ਉਹਨਾਂ ਨੇ ਜਾਮ ਕਰ ਦਿੱਤਾ। ਤਾਂ ਇੱਕ ਵਾਰੀ ਘੱਟੋ ਘੱਟ ਇਹ ਮਾਮਲਾ ਟਲ ਗਿਆ। ਪਰ ਮੈਂ ਜਿਵੇਂ ਕਿਹਾ ਕਿ ਬਲਡੋਜ਼ਰ ਦਾ ਸਿਆਸੀਕਰਨ ਹੋ ਚੁੱਕਾ ਹੈ। ਬਲਡੋਜ਼ਰ ਨੂੰ ਇੱਕ ਖਾਸ ਮਕਸਦ ਜਾਂ ਕਾਰਵਾਈ ਵਾਸਤੇ ਵਰਤਣ ਦੀ ਇੱਥੇ ਪਿਰਤ ਬਣ ਚੁੱਕੀ ਆ। ਜੀ ਤਾਂ ਲੋਕ ਸਵਾਦ ਲੈਂਦੇ ਨੇ, ਲੋਕ ਚਾਹੁੰਦੇ ਨੇ ਕਿ ਬਲਡੋਜ਼ਰ ਚੱਲੇ, ਔਰ ਖਾਸ ਤੌਰ ਤੇ ਉਹਨਾਂ ਲੋਕਾਂ ਤੇ ਚੱਲੇ ਜਿਨ੍ਹਾਂ ਨੂੰ ਨਾ ਪਸੰਦ ਕਰਦੇ ਜਾਂ ਨਫ਼ਰਤ ਕਰਦੇ ਆ। ਇਹ ਹੂੰ ਨਫ਼ਰਤ ਜਿਹੜੀ ਆ ਉਹ ਇੰਨੀ ਜ਼ਿਆਦਾ ਲੋਕਾਂ ਨੂੰ ਅੰਨ੍ਹਿਆ ਕਰ ਬੈਠੀ ਹੈ ਜੀ ਕਿ ਅੱਜ ਡਾਲਰ ਜਿਹੜਾ ਹੈ ਉਹ 77 ਇਸ਼ਾਰੀਆ ਮੇਰੇ ਖਿਆਲ ਦੇ ਨਾਲ 55-57 ਤੇ ਪਹੁੰਚ ਗਿਆ ਹੋਏਗਾ। ਜੀ 77 ਟੱਪ ਗਿਆ, ਜਿਹੜਾ ਕਿ ਹਾਈਐਸਟ ਹੈ। ਹੂੰ ਔਰ ਜਿਹੜਾ ਰਸੋਈ ਗੈਸ ਆ, ਸਿਲੰਡਰ ਜਿਹਨੂੰ ਆਪਾਂ ਕਹਿੰਦੇ ਆ, 1000 ਨੂੰ ਟੱਪ ਗਿਆ। ਜੀ ਮਤਲਬ ਇਹ ਆ ਕਿ ਕਦੇ ਲੋਕਾਂ ਨੂੰ ਇਹਨਾਂ ਗੱਲਾਂ ਦੇ ਵਿੱਚ ਇੰਟਰਸਟ ਹੋਵੇ, ਬਈ ਕੁਛ ਵੀ ਹੋ ਜਾਵੇ, ਅਸੀਂ ਸਿਰਫ ਧਰਮ ਦੇ ਨਾਮ ਤੇ ਹੀ ਇਹ ਚੀਜ਼ਾਂ ਕਰਨੀਆਂ ਨੇ, ਮਜ਼ਹਬ ਦੇ ਨਾਮ ਤੇ ਹੀ ਸਿਆਸਤ ਚਲਵਾਉਣੀ ਹੈ। ਉਹਦੇ ਵਿੱਚ ਲੋਕ ਜਿਹੜੇ ਆ ਸ਼ਰੀਕ ਕਹਿ ਜਾ ਸਕਦੇ। ਜੀ ਜੀ ਬਿਲਕੁਲ। ਤਾਂ ਮਿੰਟੂ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਖਾਸ ਖਬਰਾਂ ਦੇ ਲਈ। ਧੰਨਵਾਦ ਜੀ, ਜੀ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੁਣ ਆਪਾਂ ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਉਸ ਤੋਂ ਬਾਅਦ ਬ੍ਰੇਕ ਤੋਂ ਪਾਰ ਚੱਲਾਂਗੇ ਆਪਾਂ ਕੁਝ ਹੋਰ ਖਾਸ ਖਬਰਾਂ ਤੇ ਕਰਾਂਗੇ ਝਾਤ ਖੋਰੀ। ਕਿਤੇ ਨਾ ਜਾਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਹੁਣੇ ਪਰਤਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪਿਛਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਬਹੁਤ ਖਾਸ ਜਾਣਕਾਰੀਆਂ ਆਪਾਂ ਨੂੰ ਦਿੱਤੀਆਂ। ਹੋਰ ਕੁਝ ਅਹਿਮ ਖਬਰਾਂ ਤੇ ਆਪਾਂ ਕਰਦੇ ਹਾਂ ਝਾਤਖੋਰੀ। ਸ਼ੁਰੂਆਤ ਕਰਦੇ ਹਾਂ ਕੌਮਾਂਤਰੀ ਖਬਰ ਤੋਂ। ਰੁਖ ਕਰਾਂਗੇ ਸ਼੍ਰੀਲੰਕਾ ਦਾ। ਸ਼੍ਰੀਲੰਕਾ ਦੇ ਵਿੱਚ ਹਾਲਾਤ ਵਿਗੜਦੇ ਜਾ ਰਹੇ ਨੇ। ਹੰਗਾਮੀ ਹਾਲਤ ਦੇ ਵਿੱਚ ਹੁਣ ਕਰਫਿਊ ਲਾ ਦਿੱਤਾ ਗਿਆ ਹੈ। ਲੋਕਾਂ ਦੇ ਰੋਸ ਮੁਜ਼ਾਹਰੇ ਲਗਾਤਾਰ ਜਾਰੀ ਨੇ। ਇਹ ਜਾਣਕਾਰੀਆਂ ਪੁਲਿਸ ਅਫੀਸ਼ੀਅਲਸ ਤੋਂ ਮਿਲੀਆਂ ਨੇ। ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਰਾ ਰਾਜਪਕਸ਼ੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੁਪਰੀਮ ਕੋਰਟ ਦੀ ਗੱਲ ਕਰਾਂਗੇ। ਸ਼ਾਹੀਨ ਬਾਗ ਦੇ ਮਸਲੇ ਤੇ ਗੱਲ ਕਰਾਂਗੇ। ਸ਼ਾਹੀਨ ਬਾਗ ਦੇ ਵਿੱਚ ਨਜਾਇਜ਼ ਉਸਾਰੀਆਂ ਹਟਾਉਣ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਦਾ ਕਹਿਣਾ ਹੈ ਕਿ ਪੀੜਤ ਧਿਰਾਂ ਵਿੱਚੋਂ ਕੋਈ ਵੀ ਅਦਾਲਤ ਸਾਹਮਣੇ ਨਹੀਂ ਆਇਆ ਅਤੇ ਪਟੀਸ਼ਨ ਇੱਕ ਸਿਆਸੀ ਪਾਰਟੀ ਵੱਲੋਂ ਦਾਇਰ ਕੀਤੀ ਗਈ ਹੈ। ਬੈਂਚ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਇਹ ਗੱਲ ਕਹੀ ਹੈ ਕਿ ਅਦਾਲਤ ਨੂੰ ਰਾਜਨੀਤਿਕ ਮੰਚ ਨਾ ਬਣਾਓ। ਅਦਾਲਤ ਨੇ ਬਲਡੋਜ਼ਰ ਨਾਲ ਪ੍ਰਭਾਵਿਤ ਲੋਕਾਂ ਨੂੰ ਹਾਈ ਕੋਰਟ ਤੱਕ ਪਹੁੰਚ ਕਰਨ ਲਈ ਕਿਹਾ। ਸਰਵਉੱਚ ਅਦਾਲਤ ਨੇ ਇਸ ਸੰਬੰਧੀ ਦਾਇਰ ਪਟੀਸ਼ਨ ਖਾਰਜ ਕਰ ਦਿੱਤੀ ਹੈ। ਉਧਰ ਦੂਜੇ ਪਾਸੇ ਯੂਥ ਕਾਂਗਰਸ ਦੇ ਕਾਰਕੁਨਾਂ ਨੇ ਜੰਤਰ ਮੰਤਰ ਤੇ ਧਰਨਾ ਦਿੱਤਾ ਅਤੇ ਜੰਤਰ ਮੰਤਰ ਤੇ ਧਰਨਾ ਦੇਣ ਵੇਲੇ ਇਹਨਾਂ ਨੇ ਮੁਜ਼ਾਹਰਾ ਕਰਦਿਆਂ ਵਿਸ਼ਵ ਸਿਹਤ ਜਥੇਬੰਦੀ WHO ਵੱਲੋਂ ਭਾਰਤ ਵਿੱਚ ਕਰੋਨਾ ਮੌਤਾਂ ਸੰਬੰਧੀ ਜਾਰੀ ਰਿਪੋਰਟ ਬਾਰੇ ਕੇਂਦਰ ਤੋਂ ਸਪਸ਼ਟੀਕਰਨ ਮੰਗਿਆ। ਕਾਂਗਰਸ ਦੇ ਯੂਥ ਵਿੰਗ ਨੇ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਰੋਨਾ ਦੇ ਨਾਲ ਹੋਈਆਂ ਮੌਤਾਂ ਦੇ ਅਸਲ ਅੰਕੜੇ ਲੋਕਾਂ ਤੋਂ ਲੁਕਾ ਕੇ ਆਪਣੀ ਨਾਕਾਮੀ ਨੂੰ ਲੁਕਾ ਰਹੀ ਹੈ। ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਬੀਵੀ ਨੇ ਕਿਹਾ ਕਿ WHO ਵੱਲੋਂ ਵਿਗਿਆਨਕ ਆਧਾਰ ਤੇ ਅੰਕੜੇ ਦਿੱਤੇ ਗਏ ਨੇ, ਪਰ ਸਰਕਾਰ ਵੱਲੋਂ ਅੰਕੜੇ ਕਿਸ ਆਧਾਰ ਤੇ ਦਿੱਤੇ ਗਏ ਨੇ ਇਹ ਸਿਰਫ ਮੋਦੀ ਸਰਕਾਰ ਹੀ ਦੱਸ ਸਕਦੀ ਹੈ। ਉਹਨਾਂ ਮੰਗ ਕੀਤੀ ਹੈ ਕਿ ਕਰੋਨਾ ਮਹਾਮਾਰੀ ਦੇ ਦੌਰਾਨ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ 4-4 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਤੇ ਕੋਵਿਡ ਕਮਿਸ਼ਨ ਵੀ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ। ਲੋਕਾਂ ਦੀਆਂ ਮੰਗਾਂ ਚੁੱਕਣਾ, ਲੋਕਾਂ ਦੀਆਂ ਮੰਗਾਂ ਨੂੰ ਸਰਕਾਰ ਸਾਹਮਣੇ ਲੈ ਕੇ ਆਉਣਾ, ਮੀਡੀਆ ਦੇ ਵਿੱਚ ਰੱਖਣਾ ਬੇਸ਼ੱਕ ਵਿਰੋਧੀ ਧਿਰਾਂ ਦਾ ਕੰਮ ਜ਼ਰੂਰ ਹੈ, ਪਰ ਇਹੀ ਕਾਂਗਰਸ ਜਾਂ ਹੋਰ ਜਿੰਨੇ ਵੀ ਸਿਆਸੀ ਦਲ ਨੇ, ਜਦੋਂ ਦੇਸ਼ ਆਕਸੀਜਨ ਸੰਕਟ ਦਾ ਸਾਹਮਣਾ ਕਰ ਰਿਹਾ ਸੀ ਬਹੁਤ ਵੱਡਾ, ਹਸਪਤਾਲਾਂ ਦੇ ਵਿੱਚ ਆਕਸੀਜਨ ਨਹੀਂ ਸੀ, ਹਸਪਤਾਲਾਂ ਦੇ ਵਿੱਚ ਆਕਸੀਜਨ ਖੁਣੋਂ ਲੋਕਾਂ ਦੀ ਜਾਨ ਜਾ ਰਹੀ ਸੀ, ਉਦੋਂ ਬੇਸ਼ੱਕ ਕੁਝ ਗੁਰਦੁਆਰਾ ਸਾਹਿਬਾਨ ਦੇ ਵਿੱਚ ਦਿੱਲੀ ਦੇ ਵਿੱਚ ਲੰਗਰ ਤਾਂ ਲੱਗੇ ਆਕਸੀਜਨ ਦੇ, ਪਰ ਉਦੋਂ ਇਹ ਰਾਜਨੀਤਿਕ ਪਾਰਟੀਆਂ ਜਾਂ ਰਾਜਨੀਤਿਕ ਲੋਕ ਗਰਾਊਂਡ ਤੇ ਨਹੀਂ ਦਿਖੇ। ਸੋ ਬਿਨਾਂ ਕਿਸੇ ਵਿਰੋਧੀ ਧਿਰ ਤੋਂ ਵਿਚਰ ਰਹੀ ਭਾਜਪਾ ਪਾਰਟੀ ਨੇ ਫਿਰ ਉਹਨਾਂ ਟਾਈਮਾਂ ਦੇ ਵਿੱਚ ਮਾਨਾਈਆਂ ਕੀਤੀਆਂ। ਇੱਕ ਹੋਰ ਕਾਨੂੰਨ ਦੀ ਗੱਲ ਕਰਾਂਗੇ। ਬਸਤੀਵਾਦੀ ਕਾਨੂੰਨ ਦੇ ਨਾਲ ਜੁੜੀ ਹੋਈ ਹੈ ਗੱਲ। ਕੇਂਦਰ ਸਰਕਾਰ ਨੇ ਅੰਗਰੇਜ਼ਾਂ ਦੇ ਕਾਲ ਤੋਂ ਦੇਸ਼ ਦੇ ਕਈ ਬਸਤੀਵਾਦੀ ਕਾਨੂੰਨਾਂ ਤੇ ਮੁੜ ਵਿਚਾਰ ਕਰਨ ਦਾ ਫੈਸਲਾ ਕੀਤਾ ਹੈ। ਇਸ ਤਹਿਤ ਸਰਕਾਰ ਨੇ ਦੇਸ਼ ਧਰੋਹ ਕਾਨੂੰਨ ਦੀ ਵੈਧਤਾ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਕੀਤਾ ਹੈ। ਕੇਂਦਰ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਉਸਨੇ ਭਾਰਤੀ ਦੰਡਾਵਲੀ ਯਾਨੀ ਕਿ IPC ਦੀ ਧਾਰਾ 124A ਦੀ ਕੋਖ ਕਰਨ ਅਤੇ ਕਾਨੂੰਨ ਦੇ ਵਿੱਚ ਸੋਧ ਕਰਨ ਦਾ ਫੈਸਲਾ ਕੀਤਾ ਹੈ। ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ, ਜੋ ਕਿ SG ਵੋਮਬਟਕੇਰੇ ਬਨਾਮ ਯੂਨੀਅਨ ਆਫ ਇੰਡੀਆ ਦੇ ਕੇਸ ਦੇ ਨਾਲ ਸੰਬੰਧਿਤ ਦੱਸਿਆ ਗਿਆ ਹੈ। ਸਤਿਆਪਾਲ ਮਲਿਕ ਦੀ ਗੱਲ ਕਰਦੇ ਹਾਂ। ਸਤਿਆਪਾਲ ਮਲਿਕ ਬੇਸ਼ੱਕ BJP ਦੇ ਵਿੱਚ ਨੇ, ਪਰ ਸਮੇਂ-ਸਮੇਂ ਤੇ ਉਹਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਸਮੇਂ-ਸਮੇਂ ਤੇ ਉਹਨਾਂ ਨੇ ਸਰਕਾਰ ਨੂੰ ਸ਼ੀਸ਼ਾ ਵੀ ਦਿਖਾਇਆ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੀ ਉਹਨਾਂ ਨੇ ਟਿੱਪਣੀਆਂ ਕੀਤੀਆਂ, ਪਰ BJP ਦੇ ਵਿੱਚ ਜ਼ਰੂਰਤ ਨਹੀਂ ਹੋਈ ਕਿ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਸਕੇ। ਕਾਰਨ ਇਹ ਹੈ ਕਿ ਜਿਸ ਤਰੀਕੇ ਦੇ ਉਹ ਵਿਵਾਕ ਨੇਤਾ ਨੇ, ਉਹਨਾਂ ਦੀ BJP ਦੇ ਵਿੱਚ ਪੈਂਠ ਬੜੀ ਹੈ ਤੇ ਜਿਸ ਤਬਕੇ ਤੋਂ ਆਉਂਦੇ ਨੇ ਉਹਦੀ BJP ਨੂੰ ਜ਼ਰੂਰਤ ਬੜੀ ਹੈ। ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਪਿਛਲੇ ਸਾਲ ਦਸੰਬਰ ਦੇ ਵਿੱਚ ਜਿਹੜੇ ਵਾਅਦੇ ਕੀਤੇ ਗਏ ਸੀ, ਉਹ ਅਜੇ ਤੱਕ ਕੇਂਦਰ ਸਰਕਾਰ ਨੇ ਪੂਰੇ ਨਹੀਂ ਕੀਤੇ। ਉਹਨਾਂ ਘੱਟੋ-ਘੱਟ ਸਮਰਥਨ ਮੁੱਲ MSP ਬਾਰੇ ਕਾਨੂੰਨ ਬਣਾਉਣ ਦੀ ਵਕਾਲਤ ਕੀਤੀ ਹੈ। ਮੌਜੂਦਾ ਹਾਲਾਤ ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਮਲਿਕ ਨੇ ਕਿਹਾ ਕਿ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ ਤੋਂ ਆਪਣਾ ਧਰਨਾ ਸਿਰਫ ਉਠਾਇਆ, ਪਰ 3 ਵਿਵਾਦਤ ਕਾਨੂੰਨਾਂ ਖਿਲਾਫ ਉਹਨਾਂ ਦਾ ਅੰਦੋਲਨ ਅਜੇ ਵੀ ਖਤਮ ਨਹੀਂ ਹੋਇਆ। ਇੱਕ ਤਰੀਕੇ ਨਾਲ ਰਾਜਪਾਲ ਸਤਿਆਪਾਲ ਮਲਿਕ ਨੇ ਸਰਕਾਰ ਨੂੰ ਚਿਤਾਇਆ ਕਿ ਤੁਸੀਂ ਕਿਸਾਨ ਸ਼ਕਤੀ ਨੂੰ ਹਾਲੇ ਵੀ ਗਲਤ ਜਾਂ ਥੋੜਾ ਘੱਟ ਆਂਕ ਰਹੇ ਹੋ। ਕਿਸਾਨ ਸ਼ਕਤੀ ਖਤਮ ਨਹੀਂ ਹੋਈ ਹੈ। ਉਹ ਗੱਲ ਵੱਖਰੀ ਹੈ ਕਿ ਕਿਸਾਨ ਆਗੂਆਂ ਨੇ ਚੋਣਾਂ ਦੇ ਵਿੱਚ ਜੋ ਜ਼ੋਰ ਅਜ਼ਮਾਇਸ਼ ਕੀਤੀ ਹੈ, ਬੇਸ਼ੱਕ ਚੋਣਾਂ ਲੜਨਾ ਹਰ ਇੱਕ ਦਾ ਲੋਕਤਾਂਤਰਿਕ ਹੱਕ ਹੈ, ਪਰ ਕਿਸੇ ਧਿਰ ਵੱਲੋਂ, ਕਿਸੇ ਉਸ ਧਿਰ ਵੱਲੋਂ ਚੋਣ ਲੜਨਾ ਜਿਹੜੀ ਧਿਰ ਨੂੰ ਲੋਕਾਂ ਦੇ ਹੱਕ ਹਕੂਕਾਂ ਵਾਸਤੇ ਲੜਨ ਨੂੰ ਕਿਹਾ ਗਿਆ ਹੋਵੇ, ਤਾਂ ਇਸ ਕਰਕੇ ਕੁਝ ਲੋਕਾਂ ਨੇ, ਕੁਝ ਵੱਡੇ ਤਬਕੇ ਲੋਕਾਂ ਨੇ, ਵੱਡੀ ਗਿਣਤੀ ਲੋਕਾਂ ਨੇ ਕਿਸਾਨ ਆਗੂਆਂ ਦੇ ਚੋਣ ਮੈਦਾਨ ਦੇ ਵਿੱਚ ਨਿੱਤਰਨ ਦੇ ਫੈਸਲੇ ਤੇ ਆਲੋਚਨਾ ਵੀ ਕੀਤੀ ਸੀ। ਲੋਕਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਕਿਤੇ ਸ਼ਕਤੀ ਵੰਡੀ ਨਾ ਜਾਵੇ। ਖੈਰ,
ਪੰਜਾਬ ਦੀਆਂ ਖਬਰਾਂ ਦਾ ਰੁਖ ਕਰਦੇ ਹਾਂ ਜੀ। ਗੱਲ ਕਰਦੇ ਹਾਂ ਤੇਜਿੰਦਰਪਾਲ ਬੱਗਾ ਦੀ। ਤੇਜਿੰਦਰਪਾਲ ਬੱਗਾ ਦੇ ਮਾਮਲੇ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭਖੀ ਹੈ। ਵਿਰੋਧੀ ਪਾਰਟੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਪੁਲਿਸ 5 ਸਾਲਾਂ ਦੇ ਲਈ ਲੀਜ਼ ਤੇ ਦੇਣ ਦੇ ਵਿਅੰਗ ਸ਼ੁਰੂ ਕਰ ਦਿੱਤੇ। ਮਾਫ ਕਰਨਾ। ਮੋਹਾਲੀ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਹੈ ਕਿ ਭਾਜਪਾ ਆਗੂ ਦੇ ਖਿਲਾਫ ਮੋਹਾਲੀ ਦੇ ਵਿੱਚ ਦਰਜ ਮਾਮਲਾ ਹੁਣ ਅਦਾਲਤ ਦੇ ਵਿੱਚ ਵਿਚਾਰਾਧੀਨ ਹੈ ਅਤੇ ਮੋਹਾਲੀ ਪੁਲਿਸ ਅਦਾਲਤ ਦੇ ਹੁਕਮਾਂ ਦੀ ਇਨ-ਬਿਨ ਪਾਲਣਾ ਕਰੇਗੀ। ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਬੀਤੇ ਦਿਨੀ ਬੱਗਾ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸਨ। ਉਸ ਤੋਂ ਬਾਅਦ ਦੇਰ ਰਾਤ ਭਾਜਪਾ ਆਗੂ ਨੇ ਜ਼ਿਲ੍ਹਾ ਅਦਾਲਤ ਦੇ ਇਹਨਾਂ ਹੁਕਮਾਂ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦੇ ਦਿੱਤੀ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦੇਰ ਰਾਤ ਬੱਗਾ ਨੂੰ ਰਾਹਤ ਦਿੰਦਿਆਂ 10 ਮਈ ਤੱਕ ਉਸ ਦੀ ਗ੍ਰਿਫਤਾਰੀ ਤੇ ਰੋਕ ਵੀ ਲਾ ਦਿੱਤੀ ਸੀ। ਭਾਜਪਾ ਆਗੂ ਨੇ ਮੋਹਾਲੀ ਅਦਾਲਤ ਵੱਲੋਂ ਜਾਰੀ ਗ੍ਰਿਫਤਾਰੀ ਵਾਰੰਟ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਸ ਤੋਂ ਬਾਅਦ ਅੱਧੀ ਰਾਤ ਤੋਂ ਬਾਅਦ ਇਹ ਤੇ ਸੁਣਵਾਈ ਕੀਤੀ ਗਈ ਸੀ। ਬੱਗੇ ਨੇ ਜਿਹੜੀ ਅਰਜ਼ੀ ਦਿੱਤੀ ਸੀ ਉਹਦੇ ਵਿੱਚ ਦਲੀਲ ਇਹ ਦਿੱਤੀ ਗਈ ਸੀ ਕਿ ਮੁਕੱਦਮੇ ਦਾ ਇੱਕੋ ਇੱਕ ਇਰਾਦਾ ਉਸ ਨੂੰ ਗ੍ਰਿਫਤਾਰ ਕਰਨਾ ਤੇ ਦਿੱਲੀ ਬੈਠੇ ਆਪਣੇ ਸਿਆਸੀ ਅਕਾਵਾਂ ਨੂੰ ਸੰਤੁਸ਼ਟ ਕਰਨਾ ਹੈ। ਉਸ ਨੇ ਦਰਜਨ ਮਾਮਲਿਆਂ ਦੇ ਵਿੱਚ ਗ੍ਰਿਫਤਾਰੀ ਵਾਰੰਟਾਂ ਤੇ ਰੋਕ ਲਾਉਣ ਦੀ ਮੰਗ ਕੀਤੀ। ਉਸ ਨੇ ਕਿਹਾ ਕਿ ਇਹ ਮਾਮਲਾ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਹੈ ਤੇ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਵਿਰੋਧ ਨੂੰ ਦਬਾਉਣਾ ਕਿਹਾ ਜਾ ਸਕਦਾ ਹੈ। ਰੁਖ ਕਰਦੇ ਹਾਂ ਫਲੋਰ ਦਾ। ਫਲੋਰ ਦੇ ਵਿੱਚ ਅਦਾਲਤ ਦੇ ਵਿੱਚ ਕਾਰਵਾਈ ਦੇ ਦੌਰਾਨ ਅਜੀਬੋ-ਗਰੀਬ ਘਟਨਾ ਵਾਪਰੀ। ਇੱਥੋਂ ਦੀ ਅਦਾਲਤ ਦੇ ਵਿੱਚ ਉਸ ਵੇਲੇ ਅਫੜਾ ਤਫੜੀ ਮਚ ਗਈ ਜਦੋਂ ਚੋਰ ਦੇ ਕੇਸ ਦੇ ਵਿੱਚ ਪੇਸ਼ੀ ਤੇ ਆਇਆ ਨੌਜਵਾਨ ਜੱਜ ਸਾਹਮਣੇ ਪਿਸਤੌਲ ਕੱਢ ਕੇ ਖੜਾ ਹੋ ਗਿਆ ਸੀ ਅਤੇ ਬੋਲਿਆ ਕਿ ਜੱਜ ਸਾਹਿਬ, ਮੈਂ ਸਿਰ ਤੇ ਕਫਨ ਬੰਨ੍ਹ ਕੇ ਆਇਆ, ਜਾਂ ਤਾਂ ਮੇਰੇ ਕੇਸ ਦਾ ਫੈਸਲਾ ਕਰ ਦਿਓ, ਨਹੀਂ ਤਾਂ ਗੋਲੀ ਮਾਰ ਦਿਆਂਗਾ। 3 ਵਜੇ ਦੁਪਹਿਰੇ ਘਟਨਾ ਵਾਪਰੀ ਤੇ ਜਦੋਂ ਨੌਜਵਾਨ ਦੇ ਹੱਥ ਦੇ ਵਿੱਚ ਅੰਦਰ ਕੋਰਟ ਰੂਮ ਦੇ ਵਿੱਚ ਪਿਸਤੌਲ ਦੇਖਿਆ ਤਾਂ ਪੁਲਿਸ ਨੂੰ ਫਿਰ ਅਫੜਾ ਤਫੜੀ ਮਚ ਗਈ। ਬਾਹਰ ਖੜੇ ਐਸਆਈ ਲਾਲ ਚੰਦ ਨੇ ਅੰਦਰ ਆ ਕੇ ਇਹ ਨੌਜਵਾਨ ਨੂੰ ਕਾਬੂ ਕੀਤਾ ਤਾਂ ਪਤਾ ਲੱਗਿਆ ਵੀ ਉਹਦੇ ਹੱਥ ਦੇ ਵਿੱਚ ਜਿਹੜੀ ਪਿਸਤੌਲ ਫੜੀ ਸੀ ਉਹ ਨਕਲੀ ਸੀ। ਥਾਣਾ ਫਲੋਰ ਦੀ ਪੁਲਿਸ ਨੇ ਨੌਜਵਾਨ ਨੂੰ ਹੁਣ ਫਿਰ ਗ੍ਰਿਫਤਾਰ ਕਰ ਲਿਆ। ਇਹਦੀ ਪਛਾਣ ਸੰਗੋਵਾਲ ਦਾ ਰਹਿਣ ਵਾਲਾ ਇਹ ਹੀਰਾ ਵਜੋਂ ਇਹਦੀ ਪਛਾਣ ਹੋਈ ਹੈ। ਇਹਦੇ ਖਿਲਾਫ ਚੋਰੀ ਦੇ 3 ਮਾਮਲੇ ਦਰਜ ਆ, ਜਿਨ੍ਹਾਂ ਦੇ ਵਿੱਚੋਂ ਇੱਕ ਦੀ ਸੁਣਵਾਈ ਤੇ ਅਦਾਲਤ ਦੇ ਵਿੱਚ ਆਇਆ ਸੀ। ਗ੍ਰਿਫਤਾਰ ਹੀਰਾ ਨੇ ਦੱਸਿਆ ਕਿ ਉਸ ਤੇ ਚੋਰੀ ਦੇ 3 ਮਾਮਲੇ ਚੱਲ ਰਹੇ ਆ। ਜਦੋਂ ਵੀ ਸੁਣਵਾਈ ਤੇ ਆਉਂਦਾ ਤਾਂ ਹਰ ਕੋਈ ਰਿਸ਼ਵਤ ਮੰਗਦਾ ਹੈ। ਨਾ ਦੇਣ ਤੇ ਉਹਦੇ ਹੱਕ ਦੇ ਵਿੱਚ ਕੋਈ ਗਵਾਹੀ ਨਹੀਂ ਦਿੰਦਾ ਤੇ ਚੋਰੀ ਦੇ ਕੇਸ ਹੋਣ ਕਰਕੇ ਉਸ ਨੂੰ ਬਾਹਰ ਕੋਈ ਕੰਮ ਵੀ ਨਹੀਂ ਦਿੰਦਾ। ਉਹ ਕਹਿੰਦਾ ਕਿ ਮੇਰੀ ਪਤਨੀ ਗਰਭਵਤੀ ਹੈ। ਹਰ ਥਾਂ ਭ੍ਰਿਸ਼ਟਾਚਾਰ ਹੈ। ਪੂਰੀ ਤਰ੍ਹਾਂ ਟੁੱਟ ਚੁੱਕਿਆ, ਗੁਜ਼ਾਰਾ ਨਹੀਂ ਹੋ ਰਿਹਾ ਸੀ ਤਾਂ 150 ਦੇ ਵਿੱਚ ਪਿਸਤੌਲ ਖਰੀਦ ਕੇ ਆਪਣੇ ਭਵਿੱਖ ਦਾ ਫੈਸਲਾ ਕਰਨ ਆਇਆ ਸੀ। ਫਲੋਰ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਮਾਮਲਾ ਇੱਕ ਹੋਰ ਦਰਜ ਕਰ ਲਿਆ। ਚੋਰੀ ਦੇ 3 ਪਹਿਲੇ ਚੱਲ ਰਹੇ ਨੇ, ਪਰ ਭ੍ਰਿਸ਼ਟਾਚਾਰ ਤੋਂ ਇੱਕ ਇਸ ਬੰਦੇ ਨੇ ਬੇਸ਼ੱਕ ਚੋਰੀ ਕੀਤੀ ਸੀ, ਪਰ ਅਦਾਲਤ ਦੇ ਵਿੱਚ ਉਸ ਨੂੰ ਨਕਲੀ ਪਿਸਤੌਲ ਦਿਖਾ ਕੇ ਆਪਣੇ ਲਈ ਇਨਸਾਫ ਕਹਿ ਲਓ ਜਾਂ ਮੁਕੱਦਮੇ ਦਾ ਨਿਬੇੜਾ ਮੰਗਣਾ ਪਿਆ, ਜਦ ਕਿ ਉਸ ਦੀ ਘਰਵਾਲੀ ਪ੍ਰੈਗਨੈਂਟ ਹੈ। ਹਾਲਾਤ ਕਦੇ ਵੀ ਕੋਈ ਬੰਦਾ ਜਨਮ ਤੋਂ ਗੈਰ ਸਮਾਜਿਕ ਪ੍ਰਾਣੀ ਨਹੀਂ ਹੁੰਦਾ। ਕਈ ਵਾਰੀ ਹਾਲਾਤ ਬਣਾ ਦਿੰਦੇ ਨੇ ਤੇ ਕਈ ਵਾਰੀ ਸਾਡਾ ਸਿਸਟਮ ਵੀ, ਜੇਕਰ ਕੋਈ ਚੋਰ ਹੈ, ਔਰ ਚੰਗੀ ਗੱਲ ਹੈ ਕਿ ਅਸੀਂ ਹਮੇਸ਼ਾ ਜੇਲ੍ਹਾਂ ਦੇ ਬਾਹਰ ਮੂਹਰੇ ਲਿਖਿਆ ਹੁੰਦਾ ਵੀ ਸੁਧਾਰ ਕਰ, ਤੇ ਇੱਕ ਬੰਦਾ ਮੁੱਖ ਧਾਰਾ ਦੇ ਵਿੱਚ ਵਾਪਸੀ ਚਾਹੁੰਦਾ, ਉਹਦੀ ਘਰਵਾਲੀ ਪ੍ਰੈਗਨੈਂਟ ਹੈ, ਉਹ ਕਹਿੰਦਾ ਕਿ ਮੈਨੂੰ ਕੋਈ ਕੰਮ ਤੇ ਰੱਖ ਰਿਹਾ ਕਿਉਂਕਿ ਮੇਰੇ ਤੇ ਮੁਕੱਦਮੇ ਚੱਲਦੇ ਆ। ਉਹ ਪਰਤਣਾ ਚਾਹੁੰਦਾ ਮੁੱਖ ਧਾਰਾ ਦੇ ਵਿੱਚ, ਕ੍ਰਾਈਮ ਦੀ ਦੁਨੀਆ ਤੋਂ ਹੋ ਸਕਦਾ ਤੌਬਾ ਕਰਨੀ ਚਾਹੁੰਦਾ ਹੋਵੇ, ਪਰ ਕੀ ਸਾਡਾ ਸਿਸਟਮ ਇਸ ਤਰ੍ਹਾਂ ਦੀ ਇਜਾਜ਼ਤ ਦਿੰਦਾ ਕਿ ਜੇਕਰ ਕੋਈ ਬੰਦਾ ਉਖੜ ਵੀ ਗਿਆ ਤੇ ਉਹਨੂੰ ਵਾਪਸ ਮੁੱਖ ਧਾਰਾ ਦੇ ਵਿੱਚ ਲਿਆਂਦਾ ਜਾ ਸਕੇ। ਸੋ ਇਹੋ ਜਿਹੇ ਕੇਸਾਂ ਦੇ ਵਿੱਚ ਖਾਸ ਜਾਂਚ ਹੋਵੇ, ਪਹਿਲਾਂ ਤਹਿਕੀਕਾਤ ਹੋਵੇ, ਪੂਰੀ ਤਰ੍ਹਾਂ ਦੇ ਨਾਲ ਤਹਿਕੀਕਾਤ ਹੋਵੇ ਤੇ ਉਸ ਤੋਂ ਬਾਅਦ ਪਤਾ ਲੱਗੇ, ਪੁਲਿਸ ਇਨਵੈਸਟੀਗੇਸ਼ਨ ਹੋਵੇ, ਕੁਝ ਵੀ ਹੋਵੇ, ਪਤਾ ਲੱਗੇ ਕਿ ਵਾਕਈ ਬੰਦਾ ਮੁੱਖ ਧਾਰਾ ਦੇ ਵਿੱਚ ਵਾਪਸੀ ਚਾਹੁੰਦਾ। ਜੇਕਰ ਉਹ ਚਾਹੁੰਦਾ ਹੈ ਤਾਂ ਫਿਰ ਇਹੋ ਜਿਹੇ ਕੇਸਾਂ ਦੇ ਨਿਬੇੜੇ ਛੇਤੀ ਤੇ ਯਕੀਨੀ ਬਣਾਏ ਜਾਣੇ ਚਾਹੀਦੇ, ਤਾਂ ਜੋ ਮੁੱਖ ਧਾਰਾ ਦੇ ਵਿੱਚ ਵਾਪਸੀ ਹੋ ਕੇ ਬੰਦਾ ਆਪਣੀ ਰੋਜ਼ੀ ਰੋਟੀ ਦਾ ਜਿਹੜਾ ਕਿੱਤਾ ਉਹ ਕਰ ਸਕੇ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ। ਇਹੀ ਸਮਾਜਿਕ ਤੇ ਗੈਰ ਸਮਾਜਿਕ ਬੰਦੇ 'ਚ ਇਹੀ ਫਰਕ ਹੁੰਦਾ। ਗੈਰ ਸਮਾਜਿਕ ਬੰਦਾ ਕਾਨੂੰਨ ਤੋੜਦਾ ਹੈ, ਕ੍ਰਾਈਮ ਕਰਦਾ ਹੈ, ਜਦ ਕਿ ਸਮਾਜ ਦਾ ਜਿਹੜਾ ਸਮਾਜਿਕ ਬੰਦਾ ਹੁੰਦਾ ਉਹ ਆਪਣੇ ਪਰਿਵਾਰ ਨੂੰ ਪਾਲਣ ਦੀ ਗੱਲ ਕਰਦਾ। ਖੈਰ, ਆਪਣੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਹੀ ਸਮਾਪਤ ਕਰਨਾ ਪੈਣਾ, ਸਮਾਂ ਇਜਾਜ਼ਤ ਨਹੀਂ ਦਿੰਦਾ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਰਾਜ ਕਰਮਵੀਰ ਸਿੰਘ ਜੀ ਤੇ ਉਹਨਾਂ ਦੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ। ਅਮਰੀਕਾ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਦੂਜੀ ਖਾਸ ਗੱਲ ਇਹ ਹੈ ਕਿ ਪੰਜਾਬੀ ਰੇਡੀਓ USA ਹੁਣ ਹਰ ਈਵੈਂਟ ਦੀ ਕਵਰੇਜ ਕਰ ਰਿਹਾ। ਜਿੰਨੇ ਵੀ ਈਵੈਂਟ ਸਾਡੇ ਭਾਈਚਾਰੇ ਦੇ ਹੁੰਦੇ ਆ, ਹੁਣ ਤੁਸੀਂ ਮੰਟੀਕਾ ਦੇ ਵਿੱਚ ਜਿਹੜੀਆਂ ਖੇਡਾਂ ਹੋਈਆਂ ਨੇ, ਵਿਸਾਖੀ ਖੇਡ ਮੇਲਾ ਜਿਹੜਾ ਹੋਇਆ, ਉਹਦੀ ਖਾਸ ਕਵਰੇਜ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਤੇ ਜਾ ਕੇ ਵੀ ਦੇਖ ਸਕਦੇ ਹੋ। ਅਸੀਂ ਉਹਦੇ ਤੇ ਇੱਕ ਸਪੈਸ਼ਲ ਰਿਪੋਰਟ ਵੀ ਬਣਾਵਾਂਗੇ, ਜਿਹੜੀ ਤੁਸੀਂ ਸਾਡੇ YouTube ਚੈਨਲ ਤੇ ਜਾ ਕੇ, ਫੇਸਬੁੱਕ ਪੇਜ ਤੇ ਜਾ ਕੇ ਦੇਖ ਸਕੋਗੇ।
ਖਾਸ ਕਵਰੇਜ ਹੈ ਮਨਟੀਕਾ ਜਿਹੜਾ ਵਿਸਾਖੀ ਖੇਡ ਮੇਲਾ ਹੋਇਆ ਸੀ। ਇਸੇ ਤਰ੍ਹਾਂ ਆਉਣ ਵਾਲੇ ਜਿੰਨੇ ਵੀ ਈਵੈਂਟਸ ਹੋਣਗੇ, ਪੰਜਾਬੀ ਰੇਡੀਓ USA ਦੀ ਟੀਮ ਉਹਨਾਂ ਈਵੈਂਟਸ ਨੂੰ ਖਾਸ ਤੌਰ ਤੇ ਕਵਰ ਕਰਨ ਦੀ ਕੋਸ਼ਿਸ਼ ਕਰੇਗੀ। ਤੁਸੀਂ ਜੇਕਰ ਉਸ ਟਾਈਮ ਈਵੈਂਟ ਤੇ ਨਹੀਂ ਪਹੁੰਚ ਸਕੇ ਜਾਂ ਕਿਸੇ ਧਾਰਮਿਕ ਸਮਾਗਮ ਤੇ ਨਹੀਂ ਪਹੁੰਚ ਸਕੇ, ਤਾਂ ਪੰਜਾਬੀ ਰੇਡੀਓ USA ਤੁਹਾਨੂੰ ਇਸ ਤਰ੍ਹਾਂ ਦੀ ਸਰਵਿਸ ਪ੍ਰੋਵਾਈਡ ਕਰਦਾ ਹੈ ਕਿ ਤੁਸੀਂ ਬਾਅਦ ਦੇ ਵਿੱਚ ਵੀ ਫੇਸਬੁੱਕ ਪੇਜ ਤੇ ਜਾ ਕੇ ਜਾਂ ਫਿਰ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਉਸ ਧਾਰਮਿਕ ਸਮਾਗਮ ਜਾਂ ਉਸ ਖੇਡ ਈਵੈਂਟ ਨੂੰ, ਖੇਡ ਮੇਲੇ ਨੂੰ, ਜਾਂ ਸਾਡੇ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਆ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ, ਪੂਰੀ ਫੁੱਲ ਕਵਰੇਜ ਦੇ ਨਾਲ ਦੇਖ ਸਕੋਗੇ। ਸੋ ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਪੰਜਾਬੀ ਰੇਡੀਓ USA ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਸੁਣਦੇ ਰਹੋ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ।